ਨੂੰ ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕੁਝ ਕੁ ਖਬਰਾਂ 'ਤੇ ਚਰਚਾ ਕਰਾਂਗੇ। ਚਰਚਾ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਪਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਲਾਲੀ ਸਿੱਧੂ ਜੀ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ, ਸਭ ਤੋਂ ਪਹਿਲਾਂ ਜਿਹੜੀ ਕੁਦਰਤ ਦੀ ਕਰੋਪੀ ਆ, ਮੀਂਹ ਤੇ ਗੜੇ ਆ, ਉਹਨਾਂ ਦੀ ਜੇ ਗੱਲ ਕਰੀਏ, ਬਹੁਤ ਤਬਾਹੀ ਮਚਾਈ। ਬਿਲਕੁਲ ਜੀ, ਐਕਚੁਅਲੀ ਜਿਹੜਾ ਦੀ ਕਹਿਰ ਬਣ ਕੇ ਵਰਿਆ ਦੀ ਜਿਹੜਾ ਮੌਸਮ ਹੈ, ਚੁਫੇਰੇ ਕਈ ਸੂਬਿਆਂ ਦੇ ਵਿੱਚ ਜਿਹੜੀ ਇਹਦੀ ਭਾਰੀ ਤਬਾਹੀ ਇਹਨੇ ਮਚਾਈ ਹੈ। ਮੀਂਹ ਗੜੇ ਤੇ ਬਿਜਲੀ ਡਿੱਗਣ ਕਰਕੇ ਹੁਣ ਤੱਕ 50 ਦੇ ਕਰੀਬ ਮੌਤਾਂ ਦੀ ਜਿਹੜੀ ਉਹ ਖਬਰ ਹੈ ਉਹ ਆ ਰਹੀ ਹੈ। ਸਭ ਤੋਂ ਜ਼ਿਆਦਾ ਨੁਕਸਾਨ ਰਾਜਸਥਾਨ ਦੇ ਵਿੱਚ ਹੋਇਆ, ਜਿੱਥੇ 21 ਮੌਤਾਂ ਹੋਈਆਂ ਨੇ। ਮੱਧ ਪ੍ਰਦੇਸ਼ ਦੇ ਵਿੱਚ 15, ਗੁਜਰਾਤ 10, ਮਹਾਰਾਸ਼ਟਰ ਦੇ ਵਿੱਚ 3 ਲੋਕਾਂ ਦੀ ਮੌਤ ਜਿਹੜੀ ਉਹ ਹੋਈ ਆ। ਉਂਝ ਵੈਸੇ ਮਹਾਰਾਸ਼ਟਰ ਦੇ ਵਿੱਚ 72 ਘੰਟਿਆਂ ਦੇ ਦੌਰਾਨ ਮੀਂਹ ਬਿਜਲੀ ਡਿੱਗਣ ਦੇ ਨਾਲ 11 ਲੋਕਾਂ ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਹੋਈ ਆ, ਔਰ ਕਰੋੜਾਂ ਰੁਪਈਏ ਦੀਆਂ ਫਸਲਾਂ ਨੂੰ ਨੁਕਸਾਨ ਜਿਹੜਾ ਦੀ ਉਹ ਪਹੁੰਚਿਆ। ਮੌਸਮ ਵਿਭਾਗ ਦੀ ਜਿਹੜੀ ਹੈ ਜੀ ਉਹ ਚੇਤਾਵਨੀ ਅਜੇ ਵੀ ਜਾਰੀ ਹੈ। ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ ਤੇ ਪੱਛਮੀ ਬੰਗਾਲ ਦੇ ਵਿੱਚ ਪ੍ਰਸ਼ਾਸਨ ਜਿਹੜਾ ਜੀ ਉਹ ਚੌਕਸ ਰਹੇ। ਪੰਜਾਬ ਦੇ ਵਿੱਚ 24 ਘੰਟਿਆਂ ਤੋਂ ਪੈ ਰਿਹਾ ਤੇਜ਼ ਮੀਂਹ, ਹਨੇਰੀ ਤੇ ਗੜੇਮਾਰੀ ਨੇ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਲੰਮਿਆ ਨਹੀਂ ਪਾਇਆ, ਬਲਕਿ ਬਰਬਾਦ ਕਰਤਾ ਜੀ ਵੱਡੀ ਗਿਣਤੀ ਦੇ ਵਿੱਚ। ਸਿਆਸੀ ਲੋਕ ਉਹੀ ਕਰਦੇ ਆ ਜੀ, ਜਦੋਂ ਸਰਕਾਰ ਦੇ ਵਿੱਚ ਹੁੰਦੇ ਆ ਉਦੋਂ ਕਹਿ ਦਿੰਦੇ ਆ ਜੀ ਅਸੀਂ ਕਰਾਵਾਂਗੇ ਗਿਰਦਾਵਰੀ, ਤੇ ਦੂਜੀ ਜਿਹੜੀ ਧਿਰ ਆ, ਜਿਹੜੀ ਆਪੋਜੀਸ਼ਨ ਹੁੰਦੀ ਆ, ਉਹ ਕਹਿੰਦੀ ਜੀ ਇੰਨੇ ਪੈਸੇ ਦੇ ਦਿਓ। ਉਹੀ ਕੁਛ ਹੁਣ ਅਕਾਲੀ ਦਲ ਜਿਹੜਾ ਜੀ ਉਹ ਕਹਿ ਰਿਹਾ 15-15 ਹਜ਼ਾਰ ਰੁਪਈਆ ਦਿਓ ਗਿਰਦਾਵਰੀ ਕਰਕੇ, ਤੇ ਗਿਰਦਾਵਰੀ ਦੇ ਹੁਕਮ ਤਾਂ ਜਿਹੜੇ ਜੀ ਉਹ ਦੇ ਦਿੱਤੇ ਆ, ਪਰ ਜੋ ਅਗਲੇ ਬਿਆਨ ਆਉਣੇ ਆ ਸਭ ਨੂੰ ਪਤਾ। ਉਹ ਬਿਆਨ ਜਿਹੜੇ ਹੋਣਗੇ ਜੀ, ਚੋਣ ਜ਼ਾਬਤਾ ਲੱਗਿਆ, ਉਦੋਂ ਬਾਅਦ ਇਹਦੇ ਉੱਤੇ ਜਿਹੜਾ ਜੀ ਉਹ ਦੇਖਾਂਗੇ ਕੀ ਕਰਨਾ ਹੈ। ਅੰਮ੍ਰਿਤਸਰ, ਫਿਰੋਜ਼ਪੁਰ, ਫਰੀਦਕੋਟ ਜ਼ਿਲ੍ਹਿਆਂ ਦੇ ਵਿੱਚ ਤਾਂ ਗੜੇਮਾਰੀ ਜਿਹੜੀ ਉਹ ਹੋਈ ਆ। ਇਹਦੇ ਨਾਲ ਫਸਲ ਨਾ ਸਿਰਫ ਵਿਛੀ ਆ, ਜਦੋਂ ਪਾਣੀ ਉਹਦੇ ਵਿੱਚ ਖੜ ਗਿਆ ਪੱਕੀ ਹੋਈ ਫਸਲ, ਤੇ ਉਹ ਪੁੰਗਰ ਪੈਣੀ ਆ ਅਗਲੇ 2-4 ਦਿਨਾਂ ਦੇ ਵਿੱਚ, ਜੇ ਤੁਰੰਤ ਇਹ ਮੀਂਹ ਬੰਦ ਨਹੀਂ ਹੁੰਦਾ। ਔਰ ਦੂਜੀ, ਕਿਉਂਕਿ ਸਾਰੀ ਕਟਾਈ ਜਿਹੜੀ ਆ ਉਹ ਹੁੰਦੀ ਕੰਬਾਈਨਾਂ ਦੇ ਨਾਲ, ਇਹ ਡਿੱਗੀ ਪਈ ਫਸਲ ਜਿਹੜੀ ਆ ਉਹ ਕੰਬਾਈਨਾਂ ਦੇ ਨਾਲ ਕੱਟ ਸਕਣੀ ਵੀ ਔਖੀ ਜਿਹੜੀ ਆ ਉਹ ਹੋ ਜਾਣੀ ਆ। ਇਸ ਕਰਕੇ ਇਹ ਜਿਹੜਾ ਮੌਸਮ ਹੈ ਉਹ ਕਹਿਰ ਬਣ ਕੇ ਇਸ ਵੇਲੇ ਕਿਸਾਨਾਂ ਦੇ ਉੱਤੇ ਜਿਹੜਾ ਜੀ ਉਹ ਪਿਆ। ਪਰ ਜਿਹੜੀ ਅਕਸਰ ਗੱਲ ਆਪਾਂ ਜਿਹੜੀ ਉਹ ਕਰਦੇ ਆ ਕਿ ਕੁਦਰਤ ਦੇ ਨਾਲ ਲਏ ਗਏ ਪੰਗੇ ਜਿਹੜੇ ਆ ਜੀ, ਇਹ ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ, ਇਹ ਉਹ ਹਾਲਾਤ ਜਿਹੜੇ ਜੀ ਹੁੰਦੇ ਆ। ਕੋਈ ਨਹੀਂ ਸੁਣਦਾ ਜਦੋਂ ਅਜਿਹੀ ਤਬਾਹੀ ਜਿਹੜੀ ਆ ਨਾ ਜੀ ਉਹ ਆਉਂਦੀ ਆ। ਜਿੱਥੋਂ ਤੱਕ ਗੱਲ ਕੁਦਰਤ ਦੇ ਉੱਤੇ ਕੋਈ ਜ਼ੋਰ ਨਹੀਂ, ਮੌਸਮ ਦੇ ਉੱਤੇ ਕੋਈ ਜ਼ੋਰ ਨਹੀਂ, ਤੁਸੀਂ ਕੁਛ ਨਹੀਂ ਕਰ ਸਕਦੇ। ਹਾਂ, ਕਰ ਕੀ ਸਕਦੇ ਹੋ ਕਿ ਮੌਸਮ ਦੇ ਨਾਲ ਪੰਗਾ ਨਾ ਲਓ, ਉਹਨੂੰ ਆਪਣਾ ਦੋਸਤ ਜਿਹੜਾ ਜੀ ਉਹ ਸਮਝੋ। ਦੋਸਤ ਸਮਝਿਆ ਨਹੀਂ ਲੋਕਾਂ ਨੇ ਜੀ। ਅੰਨ੍ਹੇਵਾਹ ਰੁੱਖਾਂ ਦੀ ਕਟਾਈ ਜਿਹੜੀ ਹੈ ਜੀ ਉਹ ਇੱਕ ਪ੍ਰਮੁੱਖ ਕਾਰਨ ਹੈ ਇਸ ਸਭ ਕਾਸੇ ਦੇ ਪਿੱਛੇ। ਨਹੀਂ ਤਾਂ ਜੋ ਕੁਛ ਇੰਨੇ ਸਾਲਾਂ ਤੋਂ ਜਿਹੜਾ ਜੀ ਉਹ ਦੇਖਦੇ ਰਹੇ ਆ, ਇਹ ਦਿਨ ਉਹ ਥੋੜ੍ਹੀ ਹੁੰਦੇ ਸੀ ਜਦੋਂ ਐਡੇ ਗੜੇ, ਇੰਨੇ ਹਨੇਰ, ਇੰਨਾ ਮੀਂਹ ਜਿਹੜਾ ਜੀ ਉਹ ਪਵੇ। ਇਹ ਠੀਕ ਹੈ ਕਿ ਜਿਹੜੇ ਮੌਸਮ ਵਿਭਾਗ ਹੈ ਉਹਦੇ ਵਿੱਚ ਕਈ ਕੁਛ ਜਿਹੜਾ ਜੀ ਤਬਦੀਲੀਆਂ ਆ ਗਈਆਂ, ਨਵਾਂ ਕੁਛ ਆ ਗਿਆ। ਉਹ ਦੱਸਦੇ ਆ ਕਿ ਇੱਥੇ ਡਿਸਟਰਬੈਂਸ ਪੈਦਾ ਹੋ ਗਈ, ਇੱਥੇ ਡਿਸਟਰਬੈਂਸ ਜਿਹੜੀ ਉਹ ਪੈਦਾ ਹੋ ਗਈ। ਇਹ ਡਿਸਟਰਬੈਂਸ ਅੱਜ ਤੋਂ 25-30 ਸਾਲ ਪਹਿਲਾਂ ਪੈਦਾ ਨਹੀਂ ਸੀ ਹੁੰਦੀ, ਕਿਉਂਕਿ ਉਦੋਂ ਰੁੱਖਾਂ ਨੂੰ ਪਿਆਰ ਕਰਨ ਵਾਲੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਹੁੰਦੇ ਸਨ, ਔਰ ਰੁੱਖਾਂ ਨੂੰ ਧੀਆਂ ਪੁੱਤ ਸਮਝਦਿਆਂ ਹੋਇਆਂ ਉਹਨਾਂ ਨੂੰ ਕੱਟਿਆ ਨਹੀਂ ਸੀ ਜਾਂਦਾ। ਅੱਜ ਤਾਂ ਛੌਰਾ ਆ ਜੀ, ਛੌਰਾ ਆ। ਦੂਜੇ ਪਾਸੇ ਜਿਹੜੇ ਹਾਈਵੇਜ਼ ਬਣ ਗਏ, ਥਾਂ ਤੁਸੀਂ ਦੇਖ ਲਓ, ਰੁੰਡ ਮਰੁੰਡ ਜਿਹੜਾ ਜੀ ਉਹ ਸਾਰੀਆਂ ਚੀਜ਼ਾਂ ਕਰ ਦਿੱਤੀਆਂ। ਫਿਰ ਕਿਤੇ ਨਾ ਕਿਤੇ ਦੇਖੋ ਜਿਹੜੀ ਕੁਦਰਤ ਆ ਜੀ ਉਹਦੇ ਨਾਲ ਲਿਆ ਹੋਇਆ ਪੰਗਾ ਇਹ ਭੁਗਤਣਾ ਤਾਂ ਪਊਗਾ, ਭੁਗਤਣਾ ਸਭ ਨੂੰ ਪੈ ਰਿਹਾ। ਬਿਲਕੁਲ, ਪਰ ਇਹਨਾਂ ਚੀਜ਼ਾਂ ਵੱਲ ਸਾਡਾ ਧਿਆਨ ਹੀ ਨਹੀਂ ਹੈਗਾ ਜਾਂਦਾ। ਤੇ ਅੱਗੇ ਇਲੈਕਸ਼ਨਾਂ ਦੀ ਗੱਲ ਕਰਦੇ ਹਾਂ, ਉੱਧਰ ਸਾਰਿਆਂ ਦਾ ਧਿਆਨ ਜ਼ਰੂਰ ਹੋਊਗਾ ਕਿ ਦੂਜੇ ਗੇੜ ਦੀਆਂ 95 ਸੀਟਾਂ ਤੇ ਵੋਟਾਂ ਅੱਜ। ਬਿਲਕੁਲ ਜੀ, ਇਹ ਬੜੀਆਂ ਜਿਹੜੀਆਂ ਦੀ ਉਹ ਮਹੱਤਵਪੂਰਨ ਨੇ। ਲੋਕ ਸਭਾ ਦੀਆਂ ਚੋਣਾਂ ਦਾ ਦੂਜਾ ਗੇੜ ਅੱਜ ਜਿਹੜਾ ਜੀ ਹੈਗਾ, ਇਹਦੀਆਂ ਵੋਟਾਂ ਜਿਹੜੀਆਂ ਉਹ ਪੈਣੀਆਂ ਸ਼ੁਰੂ ਹੋ ਗਈਆਂ ਨੇ। 11 ਰਾਜਾਂ
ਤੇ ਇੱਕ ਜਿਹੜਾ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ ਜੀ ਪੁਡੂਚੇਰੀ, ਇੱਥੇ 95 ਸੀਟਾਂ ਦੀਆਂ ਟੋਟਲ ਜਿਹੜੀਆਂ 95 ਸੀਟਾਂ ਦੇ ਉੱਤੇ ਅੱਜ ਵੋਟਾਂ ਪੈਣਗੀਆਂ। ਇਹਦੇ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ, ਜਵਾਲ ਰਾਮ, ਸਦਾਨੰਦ ਗੌੜਾ, ਪੌਨ ਰਾਧਾ ਕ੍ਰਿਸ਼ਨਨ, ਸਾਬਕਾ ਪ੍ਰਧਾਨ ਮੰਤਰੀ HD ਦੇਵਗੌੜਾ, DMK ਦੇ ਦਇਆਨਿਧੀ ਮਾਰਨ, ਏ ਰਾਜਾ ਤੇ ਕਨੀਮੋੜੀ ਦਾ ਭਵਿੱਖ ਜਿਹੜਾ ਜੀ ਉਹ ਤੈਅ ਕਰਨੀ ਹੈ। ਕਨੀਮੋੜੀ ਦੇ ਜਿਹੜੇ ਛਾਪੇ ਪਏ ਸੀਗੇ ਇੱਕ ਦਿਨ ਪਹਿਲਾਂ ਇਨਕਮ ਟੈਕਸ ਦੇ, ਉਹ ਇਹਦੇ ਨਾਲ ਜੁੜੇ ਹੋਏ ਨੇ ਜੀ, ਕਿਉਂਕਿ ਉੱਥੇ ਵੋਟਾਂ ਨੇ। ਉਦੋਂ ਪਹਿਲਾਂ ਇਹ ਛਾਪੇਮਾਰੀ ਜਿਹੜੀ ਉਹ ਇਨਕਮ ਟੈਕਸ ਦੀ ਹੋ ਰਹੀ ਹੈ। ਇਹ ਚੋਣਾਂ 1600 ਹੋਰ ਉਮੀਦਵਾਰਾਂ ਦਾ ਭਵਿੱਖ ਵੀ ਜਿਹੜਾ ਜੀ ਉਹ ਤੈਅ ਕਰਨਗੀਆਂ। ਤਾਮਿਲਨਾਡੂ ਦੀਆਂ 39 ਲੋਕ ਸਭਾ ਸੀਟਾਂ ਦੇ ਵਿੱਚੋਂ 38 ਤੋਂ ਇਲਾਵਾ ਰਾਜ ਦੇ 18 ਵਿਧਾਨ ਸਭਾ ਹਲਕਿਆਂ ਦੇ ਲਈ ਵੀ ਵੋਟਾਂ ਪੈਣਗੀਆਂ। ਵੈਲੂਰ ਲੋਕ ਸਭਾ ਹਲਕੇ ਦੀ ਸੀਟ ਦੇ ਉੱਤੇ ਚੋਣ ਕਰੋੜਾਂ ਰੁਪਏ ਨਕਦੀ ਬਰਾਮਦ ਹੋਣ ਤੋਂ ਬਾਅਦ ਰੱਦ ਜਿਹੜੀ ਉਹ ਕਰ ਦਿੱਤੀ ਗਈ ਸੀ, ਔਰ ਕਮਿਸ਼ਨ ਨੇ ਤ੍ਰਿਪੁਰਾ ਦੀ ਚੋਣ ਵੀ ਮੁਲਤਵੀ ਕਰਨ ਦਾ ਫੈਸਲਾ ਜਿਹੜਾ ਕੀਤਾ ਸੀਗਾ। ਇੱਥੇ ਜਿਹੜੀਆਂ ਵੋਟਾਂ ਨੇ 23 ਅਪ੍ਰੈਲ ਨੂੰ ਤੀਜੇ ਗੇੜ ਦੇ ਵਿੱਚ ਜਿਹੜੀਆਂ ਉਹ ਪੈਣਗੀਆਂ। ਕਈ ਗੇੜਾਂ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪੈਣ ਤੋਂ ਲੈ ਕੇ ਗਿਣਤੀ ਵਾਲੇ ਦਿਨ ਤੱਕ EVMs ਦੀ ਸੁਰੱਖਿਆ ਚੋਣ ਕਮਿਸ਼ਨ ਦੇ ਵੱਲੋਂ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਗਈ ਆ। ਜਿਹੜੀਆਂ ਇਹਦੇ ਵਿੱਚ ਜਿਹੜੀਆਂ ਬਿਹਾਰ ਦੀਆਂ ਕੁਝ ਸੀਟਾਂ ਵੀ ਹੈਗੀਆਂ ਨੇ ਜਿੱਥੇ ਇਹ ਚੋਣਾਂ ਹੋ ਰਹੀਆਂ ਨੇ, ਇਹਦੇ ਵਿੱਚ ਜਿਹੜੀ ਉੱਥੇ ਨਿਤਿਸ਼ ਕੁਮਾਰ ਹੋਰਾਂ ਦੀ ਪਾਰਟੀ ਆ ਉਹਦੇ ਜਿਹੜੇ ਹਿੱਸੇ ਸੀਟਾਂ ਆਈਆਂ ਨੇ ਉਹਦਾ ਦੇ ਵਿੱਚ ਜਿਹੜੀਆਂ ਦੀ ਉਹ ਚੋਣਾਂ ਹੋ ਰਹੀਆਂ ਨੇ। ਇੱਥੇ ਅਹਿਮ ਗੱਲ ਜਿਹੜੀ ਆ ਉਹ ਵੇਖਣ ਵਾਲੀ ਇਹ ਹੋਊਗੀ ਕਿ ਜਿਹੜੀ ਜਨਤਾ ਦਲ ਯੂਨਾਈਟਿਡ ਹੈ ਨਿਤਿਸ਼ ਕੁਮਾਰ ਹੋਰਾਂ ਦੀ ਜਿਹੜੀ ਪਾਰਟੀ ਜਦਯੂ, ਉਹ ਕਿੰਨੀਆਂ ਕੁ ਵੋਟਾਂ ਜਿਹੜੀ ਆ ਜੀ ਉਹ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਵਾਲੀਆਂ ਆਪਣੇ ਹਿੱਸੇ ਕਰ ਸਕਦੀ ਹੈ, ਕਿਉਂਕਿ ਜਿਹੜਾ ਪਿਛਲਾ ਗੱਠਜੋੜ ਸੀਗਾ ਜਦੋਂ 14 ਦੇ ਵਿੱਚ ਵੋਟਾਂ ਪਈਆਂ ਉਦੋਂ ਜਿਹੜੀ ਨਿਤਿਸ਼ ਕੁਮਾਰ ਤੇ ਜਨਤਾ ਦਲ ਜਿਹੜੀ ਯੂਨਾਈਟਿਡ ਤੇ RJD ਜਿਹੜੀ ਰਾਸ਼ਟਰੀ ਜਨਤਾ ਦਲ ਹੈ ਲਾਲੂ ਪ੍ਰਸਾਦ ਯਾਦਵ ਵਾਲੀ, ਉਹਨਾਂ ਦਾ ਗੱਠਜੋੜ ਜਿਹੜਾ ਜੀ ਉਹ ਸੀਗਾ। ਇਹ ਦੂਜੇ ਗੇੜ ਦੀਆਂ ਜਿਹੜੀਆਂ ਉਹ ਵੋਟਾਂ ਨੇ। ਪਿਛਲੇ ਗੇੜ ਦੇ ਵਿੱਚ ਜਿਹੜਾ ਸੀਗਾ ਉਹ ਜਿਹੜਾ ਵੋਟ ਪਰਸੈਂਟੇਜ ਸੀਗਾ ਉਹ ਬਹੁਤ ਜ਼ਿਆਦਾ ਨਹੀਂ ਸੀਗਾ, ਜਿਹਨੇ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਖਲਬਲੀ ਜਿਹੜੀ ਹੈ ਜੀ ਉਹ ਮਚਾਈ ਆ। ਅੱਜ ਇਹ ਤੈਅ ਕਰੂਗਾ ਕਿ ਕਿੰਨਾ ਵੋਟ ਪਰਸੈਂਟੇਜ ਜਿਹੜਾ ਜੀ ਉਹ ਬਾਹਰ ਨਿਕਲਦਾ ਹੈ ਜੀ। ਬੜੀ ਛੇਤੀ ਬਾਹਰ ਆ ਜਾਊਗਾ ਜੀ। ਤਾਂ ਅੱਗੇ ਨਸ਼ੇ ਦੀ ਗੱਲ ਕਰੀਏ, ਦੇਖੋ ਇਲੈਕਸ਼ਨਾਂ ਦਾ ਜਿਹੜਾ ਬਿਗਲ ਵੱਜ ਚੁੱਕਿਆ ਆ, ਬਹੁਤ ਉਥਲ ਪੁਥਲ ਹੋ ਰਹੀ ਆ, ਪਰ ਜਿਹੜੇ ਨਸ਼ੇ ਵਾਲੀ ਗੱਲ ਆ ਉਹ ਕੋਈ ਨਹੀਂ ਕਰ ਰਿਹਾ ਇਸ ਵੇਲੇ। ਹੋਰ 2 ਨਸ਼ੇੜੀਆਂ ਨੇ ਆਤਮ ਹੱਤਿਆ ਕੀਤੀ, ਫਾਹਾ ਲੈ ਲਿਆ। ਦੇਖੋ ਇੱਕ ਤਾਂ ਜਿਹੜੀਆਂ ਓਵਰਡੋਜ਼ ਦੇ ਨਾਲ ਡੈਥ ਨੇ ਜੀ ਉਹ ਜਿਉਂ ਦੀਆਂ ਤਿਉਂ ਜਾਰੀ ਨੇ, ਰੋਜ਼ ਦੀਆਂ ਜਿਹੜੀਆਂ ਉਹ ਖਬਰਾਂ ਨੇ। ਈਵਨ ਜਿਹੜੀ ਇੱਥੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਸੀਗੀ ਜੀ, ਉਹਨੇ ਨਸ਼ਾ ਕਰਦਿਆਂ ਨੂੰ ਰੋਕਿਆ ਚਿੱਟਾ ਲਾਉਣ ਤੋਂ, ਤੇ ਉਹਨੇ ਆਪਣੀ ਜਿਹੜੀ ਪਤਨੀ ਸੀ ਉਹਦਾ ਸਿਰ ਫੜ ਕੇ ਕੰਧ 'ਚ ਮਾਰਿਆ, ਉਹਦੀ ਮੌਤ ਹੋ ਗਈ। ਭੋਰਾ ਉਹਦੇ ਜਿਹੜੇ ਜੀ ਉਹ ਬੱਚੇ ਨੇ। ਇਹ ਜਿਹੜੇ ਨਸ਼ੇ ਤੇ ਉਹਨਾਂ ਦੇ ਇਫੈਕਟ ਜਿਹੜੇ ਨੇ ਉਹ ਇਹ ਪੈ ਰਹੇ ਨੇ ਜੀ ਜਿਹੜੇ ਬਾਅਦ ਦੇ ਵਿੱਚ, ਔਰ ਕੰਟੀਨਿਊ ਜਾਰੀ ਨੇ। ਪਰ ਨਸ਼ਾ ਜਾਂ ਚਿੱਟਾ ਜਿਹੜਾ ਜੀ ਉਹ ਮੁੱਦਾ ਨਹੀਂ ਹੈਗਾ ਪਾਰਟੀਆਂ ਦਾ ਇਸ ਵਾਰੀ। ਉਹਨਾਂ ਨੂੰ ਲੱਗਦਾ ਕਿ ਘਸਿਆ ਪਿਟਿਆ ਜਾਂ ਮੁੱਦਾ ਇਹਨੂੰ ਜਿਹੜਾ ਜੀ ਉਹ ਰਹਿਣ ਦਿੱਤਾ ਜਾਵੇ, ਕਿਉਂਕਿ ਕਿਸੇ ਨੇ ਕੁਛ ਨਹੀਂ ਕੀਤਾ ਇਹਦੇ ਉੱਤੇ ਜਿਹੜਾ ਜੀ, ਇਸ ਕਰਕੇ ਉਹ ਇਹਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ। ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦਾ ਪਿੰਡ ਖਵਾਸਪੁਰਾ ਹੈ। ਇੱਥੇ ਇੱਕ ਬੰਦ ਮਕਾਨ ਦੇ ਵਿੱਚੋਂ 2 ਨੌਜਵਾਨਾਂ ਦੀਆਂ ਛੱਤ ਦੇ ਨਾਲ ਲਮਕਦੀਆਂ ਲਾਸ਼ਾਂ ਮਿਲੀਆਂ ਨੇ। ਇਹ ਦੋਨੋਂ ਨਸ਼ਾ ਕਰਨ ਦੇ ਆਦੀ ਸੀਗੇ ਜੀ। ਖੁਦਕੁਸ਼ੀ ਦਾ ਕਾਰਨ ਨਸ਼ੇ ਦੀ ਹਾਲਤ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਪਿੰਦਰ ਸਿੰਘ 22 ਸਾਲਾਂ ਦਾ ਸੀਗਾ, ਇਹ ਖਵਾਸਪੁਰਾ ਦਾ ਰਹਿਣ ਵਾਲਾ। ਹਰਦੀਪ ਸਿੰਘ 20 ਸਾਲਾਂ ਦਾ ਸੀਗਾ, ਇਹ ਫਤਿਆਬਾਦ ਦਾ ਜਿਹੜਾ ਜੀ ਉਹ ਰਹਿਣ ਵਾਲਾ ਸੀਗਾ। ਜਿਹੜੇ ਪਿੰਡ ਵਾਲੇ ਨੇ ਉਹ ਇਹ ਕਹਿੰਦੇ ਆ ਕਿ ਇਹ ਜਿਹੜੇ ਦੋਨੋਂ ਨੌਜਵਾਨ ਸੀਗੇ ਜੀ ਇਹ ਨਸ਼ੇ ਦੇ ਆਦੀ ਸੀਗੇ ਜੀ, ਔਰ ਉਹਨਾਂ ਦਾ ਕਈ ਵਾਰੀ ਇਲਾਜ ਵੀ ਜਿਹੜਾ ਉਹ ਕਰਾਇਆ ਗਿਆ ਸੀਗਾ, ਪਰ ਉਹ ਇਸ ਆਦਤ ਦੇ ਵਿੱਚੋਂ ਨਿਕਲ ਨਹੀਂ ਸਕੇ। ਜਿਹੜੇ ਪਿੰਦਰ ਸਿੰਘ ਦੇ ਮਾਪੇ ਨੇ ਉਹਨਾਂ ਦੀ ਤਾਂ ਮੌਤ ਵੀ ਹੋ ਚੁੱਕੀ ਆ। ਇਕੱਲਾ ਘਰ ਦੇ ਵਿੱਚ ਰਹਿੰਦਾ ਸੀਗਾ ਤੇ ਅਕਸਰ ਨਸ਼ਾ ਕਰਕੇ ਆਪਣੇ ਆਪ ਨੂੰ ਬੰਦ ਕਰੀ ਰੱਖਦਾ ਸੀਗਾ। ਹਰਦੀਪ ਸਿੰਘ ਉਹਦੇ ਕੋਲੇ ਨਸ਼ਾ ਕਰਨ ਦੇ ਵਾਸਤੇ ਹੀ ਆਉਂਦਾ ਸੀਗਾ, ਕਿਉਂਕਿ ਉਹਦਾ ਘਰ ਜਿਹੜਾ ਉਹ ਖਾਲੀ ਪਿਆ ਸੀਗਾ। ਇੱਥੇ ਇਹਨਾਂ ਨੇ ਨਸ਼ੇ ਦੀ ਲੋੜ ਦੇ ਵਿੱਚ ਜ਼ਿਆਦਾ ਨਸ਼ਾ ਜਿਹੜਾ ਜੀ ਕਰ ਲਿਆ, ਜੋ ਪਿੰਡ ਵਾਲੇ ਦੱਸਦੇ ਆ, ਜਿਹਦੇ ਕਰਕੇ ਚੌੜਪੁਣੇ ਦੇ ਵਿੱਚ ਜਾਂ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕੀ ਕਰ ਰਹੇ ਆ। ਦੋਨਾਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਮਿਲੀਆਂ ਨੇ ਉੱਥੋਂ, ਜਿਹੜੀਆਂ ਉਹ ਲਮਕਦੀਆਂ ਹੋਈਆਂ। ਜਿਹੜੇ ਪਿੰਡ ਵਾਲੇ ਆ ਜੀ ਉਹ ਕਹਿੰਦੇ ਆ ਕਿ ਪਿੰਡ ਖਵਾਸਪੁਰਾ ਜਿਹੜਾ ਜੀ ਵੀ ਉੱਥੇ ਧੜੱਲੇ ਦੇ ਨਾਲ ਨਸ਼ਾ ਵਿਕ ਰਿਹਾ,
ਕਹਿੰਦੇ ਪੰਚਾਇਤ ਨੇ ਇਹਦੇ ਸੰਬੰਧੀ ਮਤਾ ਪਾ ਕੇ ਨਸ਼ਾ ਵੇਚਣ ਵਾਲਿਆਂ ਦੀ ਸੂਚੀ ਪੁਲਿਸ ਨੂੰ ਦਿੱਤੀ, ਕੋਈ ਕਿਸੇ ਨੇ ਕਾਰਵਾਈ ਜਿਹੜੀ ਦੀ ਉਹ ਨਹੀਂ ਕੀਤੀ। ਇਹ ਵੀ ਕਿਹਾ ਕਿ ਇੱਕ ਨਸ਼ਾ ਤਸਕਰ ਜਿਹੜਾ ਦੀ ਉਹ ਫੜ ਕੇ ਪੁਲਿਸ ਨੂੰ ਫੜਾਤਾ, ਪੁਲਿਸ ਨੇ ਉਹਨੂੰ ਜਿਹੜਾ ਦੀ ਉਹ ਅਗਲੇ ਦਿਨ ਛੱਡਤਾ। ਜਿਹੜੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਸੀ ਉਹਨਾਂ ਦੋਨਾਂ ਦੇ ਨੇੜੇ ਸਰਿੰਜਾਂ ਤੇ ਨਸ਼ੀਲੇ ਪਦਾਰਥ ਜਿਹੜੇ ਆ ਜੀ ਉਹ ਪਏ ਹੋਏ ਸੀਗੇ। ਇਹ ਇੱਕ ਖਵਾਸਪੁਰਾ ਦੀ ਕਹਾਣੀ ਨਹੀਂ ਹੈ ਜੀ, ਇਹ ਪਿੰਡ ਦੀ ਜਿਹੜੀ ਉਹ ਕਹਾਣੀ ਆ ਕਿ ਲੋਕ ਜੇ ਕਿਸੇ ਜਗ੍ਹਾ ਦੇ ਉੱਤੇ ਫੜ ਕੇ ਫੜਾਉਂਦੇ ਆ ਤੇ ਪੁਲਿਸ ਜਿਹੜੀ ਆ ਜੀ ਉਹ ਨਾਲ ਦੀ ਨਾਲ ਉਹਨਾਂ ਨੂੰ ਅੱਗੋਂ ਜਿਹੜਾ ਉਹ ਛੱਡ ਦਿੰਦੀ ਆ। ਉਹਦਾ ਕਾਰਨ ਇਹ ਆ ਕਿ ਮਿਲ ਕੇ ਸਾਰਾ ਕੁਝ ਜਿਹੜਾ ਜੀ ਕੀਤਾ ਜਾ ਰਿਹਾ, ਉਹਨਾਂ ਨੇ ਆਪਣੇ ਮਹੀਨੇ ਬੰਦ ਥੋੜੀ ਕਰਾਉਣੇ। ਬਿਲਕੁਲ ਜੀ, ਗੱਲ ਤੇ ਮਹੀਨਿਆਂ ਦੀ ਹੈ ਨਾ। ਤੇ ਅੱਗੇ ਇੱਕ ਨਵੀਂ ਰਿਪੋਰਟ ਆਈ ਆ, ਉਸਨੇ ਕਿਹਾ ਕਿ ਜਿਹੜੀ ਨੋਟਬੰਦੀ ਆ ਇਸ ਕਰਕੇ ਜਿਹੜੀ 50 ਲੱਖ ਲੋਕ ਆ ਬੇਰੁਜ਼ਗਾਰ ਹੋਏ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਨਵੰਬਰ 2016 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਹੋਰਾਂ ਨੇ ਐਲਾਨ ਕੀਤਾ ਸੀਗਾ, ਉਦੋਂ ਬਾਅਦ ਤਾਂ ਉਹਨਾਂ ਨੇ ਐਲਾਨ ਇਹ ਵੀ ਕੀਤਾ ਸੀਗਾ ਨੋਟਬੰਦੀ ਤੋਂ ਬਾਅਦ ਕਿ 50 ਦਿਨ ਦਿਓ ਮੈਨੂੰ, 50 ਦਿਨਾਂ ਦੇ ਵਿੱਚ ਜੇ ਮੁੜ ਕੇ ਸਾਰੀ ਇਕੋਨਮੀ ਪੈਰਾਂ ਸਿਰ ਨਾ ਆ ਜਾਵੇ ਤੇ ਮੈਨੂੰ ਚੌਂਕ 'ਚ ਖੜਾ ਕਰ ਲੈਣਾ। ਇਹ ਬਿਆਨ ਉਹਨਾਂ ਦਾ ਅਜੇ ਵੀ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉਹ ਪਿਆ ਹੋਣਾ। 50 ਦਿਨ ਤਾਂ ਛੱਡੋ, ਉਹਦੇ 'ਚ 50 ਦਿਨ 'ਚ ਕੀ ਹੋਇਆ, 50 ਲੱਖ ਲੋਕਾਂ ਨੂੰ ਬੇਰੁਜ਼ਗਾਰੀ ਦੇ ਵਿੱਚ ਜਿਹੜਾ ਜੀ ਧੱਕਿਆ ਇਸ ਨੋਟਬੰਦੀ ਨੇ। ਇਹਦੇ ਵਿੱਚੋਂ ਬਹੁਤੇ ਜਿਹੜੇ ਆ ਜੀ ਉਹ ਕਮਜ਼ੋਰ ਵਰਗਾਂ ਦੇ ਸੀਗੇ। ਹਫਿੰਗਟਨ ਪੋਸਟ ਦੇ ਮੁਤਾਬਕ ਅਜੀਮ ਪ੍ਰੇਮ ਜੀ ਯੂਨੀਵਰਸਿਟੀ ਹੈ ਜਿਹੜੀ, ਉਹਦੀ ਜਿਹੜਾ ਸੈਂਟਰ ਫਾਰ ਸਸਟੇਨੇਬਲ ਇੰਪਲੋਇਮੈਂਟ ਜਿਹੜੀ ਆ, ਉਹਨੇ ਸਟੇਟ ਆਫ ਵਰਕਿੰਗ ਇੰਡੀਆ 2019 ਨਾਂ ਦੀ ਇੱਕ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਆ। ਇਹਦੇ ਜਿਹੜੀ ਇਹ ਸਸਟੇਨੇਬਲ ਇੰਪਲੋਇਮੈਂਟ ਜਿਹੜੀ ਆ, ਇਹਦੇ ਚੇਅਰਮੈਨ ਤੇ ਜਿਹੜੇ ਰਿਪੋਰਟ ਲਿਖਣ ਦੇ ਪ੍ਰਮੁੱਖ ਜਿਹੜੇ ਪ੍ਰੋਫੈਸਰ ਅਮਿਤ ਬਸੋਲੇ, ਉਹਨਾਂ ਨੇ ਇਹ ਅੰਕੜੇ ਜਿਹੜੇ ਤੱਥਾਂ ਦੇ ਉੱਤੇ ਆਧਾਰਿਤ ਦਿੱਤੇ ਆ। ਇਹਦੇ ਵਿੱਚ ਇਹ ਗੱਲ ਜਿਹੜੀ ਕਹੀ ਗਈ ਆ ਕਿ ਇਹ ਕੁੱਲ ਅੰਕੜਾ ਔਰ ਇਹਦੇ ਮੁਤਾਬਕ 50 ਲੱਖ ਰੁਜ਼ਗਾਰ ਘਟ ਗਏ। ਕਿਤੇ ਹੋਰ ਨੌਕਰੀਆਂ ਕਹਿੰਦੇ ਵਧੀਆਂ ਹੋਣ ਤਾਂ ਪਤਾ ਨਹੀਂ, ਪਰ ਇਹ ਤਾਂ ਹੈ ਕਿ 50 ਲੱਖ ਲੋਕਾਂ ਨੇ ਨੌਕਰੀਆਂ ਗਵਾਈਆਂ। ਔਰ ਉਹਨਾਂ ਨੇ ਕਿਹਾ ਕਿ ਜਦੋਂ GDP ਵੱਧ ਰਹੀ ਹੋਵੇ ਤੇ ਨੌਕਰੀਆਂ ਘਟ ਜਾਣ ਲੋਕਾਂ ਦੀਆਂ, ਇਹ ਉਹਨਾਂ ਕਿਹਾ ਕਿ ਬਹੁਤ ਖਤਰਨਾਕ ਘੰਟੀ ਆ। ਬਸੋਲੇ ਨੇ ਆਪਣੇ ਅੰਕੜਿਆਂ ਦੇ ਵਿੱਚ ਇਹ ਗੱਲ ਜਿਹੜੀ ਇਹਦੀ ਆਖੀ ਆ ਕਿ ਨੌਕਰੀਆਂ ਦੇ ਵਿੱਚ ਗਿਰਾਵਟ ਨੋਟਬੰਦੀ ਦੇ ਸਮੇਂ ਸਤੰਬਰ ਤੋਂ ਦਸੰਬਰ 2016 ਦੇ ਦੌਰਾਨ 4 ਮਹੀਨਿਆਂ ਦੇ ਵਿੱਚ ਹੋਈ ਆ। ਨੌਕਰੀਆਂ ਦੇ ਵਿੱਚ ਰੁਜ਼ਗਾਰ ਜਿਹੜਾ ਜੀ ਉਹ ਮੌਕੇ ਉਹਦੇ ਨਾ ਮਿਲਣ ਦੇ ਕਾਰਨ ਕੀ ਹੋ ਸਕਦੇ, ਤਾਂ ਬਸੋਲੇ ਹੋਰਾਂ ਨੇ ਤੇ ਕਿਹਾ ਸੀ ਕਿ ਨੋਟਬੰਦੀ ਤੇ GST ਤੋਂ ਇਲਾਵਾ ਜਿੱਥੋਂ ਤੱਕ ਅਰਥਚਾਰੇ ਦਾ ਸਵਾਲ ਹੈ, ਉਹਨਾਂ ਨੇ ਕਿਹਾ ਕਿ ਇਹਦੇ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦੇ। ਰਿਪੋਰਟ ਕਹਿੰਦੀ ਆ ਕਿ ਨੌਕਰੀਆਂ ਗਵਾਉਣ ਵਾਲੇ 50 ਲੱਖ ਲੋਕਾਂ ਦੇ ਵਿੱਚ ਸ਼ਹਿਰੀ ਤੇ ਪੇਂਡੂ ਇਲਾਕਿਆਂ ਦੇ ਘੱਟ ਪੜ੍ਹੇ ਲਿਖੇ ਬੰਦਿਆਂ ਦੀ ਗਿਣਤੀ ਵੱਧ ਹੈ। 20 ਤੋਂ 24 ਸਾਲ ਉਮਰ ਦੇ ਲੋਕਾਂ ਦੇ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਧ ਹੈ, ਜੋ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਉਹ ਕਹਿੰਦੇ ਆ ਕਿ ਇਹ ਉਮਰ ਵਰਗ ਜਿਹੜਾ ਹੁੰਦਾ ਜੀ ਜਿਹੜਾ ਇਕੋਨਮੀ ਨੂੰ ਕਿਤੇ ਨਾ ਕਿਤੇ ਚਲਾਉਂਦਾ। ਔਰ ਇਹਦੇ ਵਿੱਚ ਔਰਤਾਂ ਦੀ ਗਿਣਤੀ ਵੀ ਹੈ ਜਿਨ੍ਹਾਂ ਦੀਆਂ ਜਿਹੜੇ ਬੇਰੁਜ਼ਗਾਰ ਹੋਈਆਂ ਨੇ। ਰਿਪੋਰਟ ਇਹ ਕਹਿੰਦੀ ਆ ਕਿ 1999 ਤੋਂ 2011 ਤੱਕ ਬੇਰੁਜ਼ਗਾਰੀ ਦਰ 2 ਤੋਂ 3% ਦੇ ਨੇੜੇ ਤੇੜੇ ਰਹਿਣ ਤੋਂ ਬਾਅਦ 15 ਦੇ ਵਿੱਚ ਵੱਧ ਕੇ 5% ਦੇ ਨੇੜੇ ਹੋ ਗਈ ਜਦੋਂ 14 ਦੇ ਵਿੱਚ ਸਰਕਾਰ ਆਈ ਜੀ ਮੋਦੀ ਸਰਕਾਰ। ਔਰ 18 ਦੇ ਵਿੱਚ ਇਹ ਵੱਧ ਕੇ ਬੇਰੁਜ਼ਗਾਰ ਜਿਹੜੀ ਦਰ ਹੈ ਇਹ 6% ਤੋਂ ਵੀ ਵੱਧ ਗਈ। ਔਰ 2000 ਤੋਂ ਲੈ ਕੇ 11 ਦੀ ਵਿੱਚ ਜਿਹੜੀ ਉਹਦੇ ਮੁਕਾਬਲੇ ਇਹ ਦੁੱਗਣੀ ਹੋ ਗਈ। ਔਰ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਜਿਹੜੀ 2011 ਦੇ ਵਿੱਚ 9% ਤੋਂ ਵੱਧ ਕੇ 16 ਦੇ ਵਿੱਚ 15 ਤੋਂ 16% ਦੇ ਤੱਕ ਜਿਹੜਾ ਦੀ ਉਹ ਚਲੇਗੀ। ਇਹ ਰਿਪੋਰਟ ਕਹਿੰਦੀ ਆ ਕਿ ਬੀਤੇ 3 ਸਾਲਾਂ ਦੇ ਵਿੱਚ ਜਿਹੜਾ ਭਾਰਤੀ ਕਿਰਤ ਬਾਜ਼ਾਰ ਹੈ ਉਹਦੇ ਲਈ ਬੜੇ ਇਹ ਉਤਰਾਅ ਚੜਾਅ ਵਾਲੇ ਰਹੇ। ਉਹ ਕਹਿੰਦੇ ਕਿ ਇਹਦੇ 4 ਕਾਰਨ ਨਜ਼ਰ ਆਉਂਦੇ ਆ। ਪਹਿਲਾ, ਬੇਰੁਜ਼ਗਾਰੀ ਵਧੀ ਜਿਹੜੀ ਕਿ 11 ਦੇ ਬਾਅਦ ਲਗਾਤਾਰ ਵੱਧ ਰਹੀ ਹੈ। ਦੂਜਾ, ਬੇਰੁਜ਼ਗਾਰਾਂ ਦੇ ਵਿੱਚ ਜਿਹੜੇ ਹਾਇਰ ਐਜੂਕੇਸ਼ਨ ਜਿਹੜੇ ਨੌਜਵਾਨ ਨੇ ਉਹ ਵਧੇ। ਤੀਜਾ, ਘੱਟ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਦੀਆਂ ਨੌਕਰੀਆਂ ਚਲੇ ਗਈਆਂ, ਇਹਦੇ ਦੌਰਾਨ ਕੰਮ ਦੇ ਮੌਕੇ ਘਟੇ। ਚੌਥਾ, ਬੇਰੁਜ਼ਗਾਰੀ ਦੇ ਮਾਮਲੇ ਦੇ ਵਿੱਚ ਬੰਦਿਆਂ ਦੇ ਮੁਕਾਬਲੇ ਔਰਤਾਂ ਦੀ ਸਥਿਤੀ ਜ਼ਿਆਦਾ ਖਰਾਬ ਹੈ। ਹੁਣ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹ ਹੈ ਕਿ ਆਪਾਂ ਪਹਿਲੀ ਗੱਲ ਕੀਤੀ ਦੂਜੇ ਗੇੜ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਨੇ, ਉਹਦੇ ਤੋਂ ਪਹਿਲਾਂ ਆਈ ਇਹ ਰਿਪੋਰਟ ਜਿਹੜੀ ਆ ਉਹ ਆਮ ਲੋਕਾਂ ਦੇ ਉੱਤੇ ਕਿੰਨਾ ਅਸਰ ਕਰਦੀ ਹੈ। 50 ਲੱਖ ਦਾ ਅੰਕੜਾ ਕੋਈ ਛੋਟਾ ਅੰਕੜਾ ਨਹੀਂ ਹੈ। 50 ਲੱਖ ਮੰਨ ਲਓ ਜੇ ਵੋਟਰ ਇੱਕ ਪਾਸੇ ਹੋ ਜੇ ਤਾਂ ਉਹ ਕੁਛ ਨਾ ਕੁਛ ਕਰ ਸਕਦਾ ਜੀ, ਉਹ ਕੋਈ ਵੀ ਤਬਦੀਲੀ ਜਿਹੜੀ ਉਹ ਲਿਆ ਸਕਦਾ। ਪਰ ਕੀ ਲੋਕ ਜਿਹੜੇ ਉਦੋਂ ਬੈਂਕਾਂ ਦੇ ਬਾਹਰ ਲੱਗੀਆਂ ਲਾਈਨਾਂ, ਉੱਥੇ ਲੋਕਾਂ ਦੀਆਂ ਸਿੱਕ ਦੀਆਂ ਪਿੱਠਾਂ ਜਿੱਥੇ ਪੁਲਿਸ ਵਾਲੇ ਜਿਹੜੇ ਉਹ ਡੰਡੇ ਵਰਾਉਂਦੇ ਸੀ, ਔਰ ਵੱਡੇ ਲੋਕਾਂ ਦੇ ਵੱਡੇ ਵੱਡੇ ਸੂਟਕੇਸ ਜਿਹੜੇ ਸੀ ਉਹ ਅੰਦਰ ਖਾਤੇ ਹੋਏ ਤਬਦੀਲ,
ਕੀ ਲੋਕਾਂ ਨੂੰ ਜਿਹੜੇ ਜੀ ਉਹ ਭੁੱਲ ਗਏ ਹੋਣਗੇ? ਪਰ ਥੋੜੇ ਦਿਨ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਕਿਵੇਂ ਮਿੱਟੀ ਹੋ ਗਏ ਲੋਕਾਂ ਦੇ ਜਿਹੜੇ ਥੋੜੇ ਥੋੜੇ ਪੈਸੇ ਜੋੜ ਕੇ ਰੱਖੇ ਹੋਏ ਸੀਗੇ। ਕੀ ਉਹ ਲੋਕ ਇਸ ਨੋਟਬੰਦੀ ਨੂੰ ਭੁੱਲ ਜਾਣਗੇ ਜੀ? ਔਰ ਅੱਜ ਵੀ ਉਹ ਹਿੰਦੂ ਮੁਸਲਿਮ ਪੱਤੇ ਨੂੰ ਜਿਹੜਾ ਨਾ ਸਮਝਦਿਆਂ ਹੋਇਆ ਵੋਟਾਂ ਜਿਹੜੀਆਂ ਜੀ ਉਹ ਕਿਸ ਪਾਸੇ ਪਾਉਣਗੇ? ਇਹ ਇੱਕ ਜਿਹੜਾ ਜੀ ਉਹ ਗੰਭੀਰ ਸਵਾਲ ਹੈ। ਔਰ ਦੂਸਰੀ ਗੱਲ ਕਿ ਇਸ ਪਾਸੇ ਵੱਲ ਧਿਆਨ ਨਾ ਜਾਵੇ, ਇਸ ਕਰਕੇ ਧਿਆਨ ਡਾਈਵਰਟ ਕਰਨ ਦੇ ਵਾਸਤੇ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ। ਕਿਤੇ ਚਾਹ ਵਾਲਾ ਸੀ ਉਹ ਚੌਕੀਦਾਰ ਬਣ ਗਿਆ। ਹੁਣ ਜਿਹੜਾ ਜੀ ਰੌਲਾ ਇਹ ਪਾਇਆ ਜਾ ਰਿਹਾ ਕਿ ਮੈਂ ਤਾਂ ਪਿਛੜੇ ਵਰਗ ਚੋਂ ਆਉਣਾ ਤੇ ਇਸ ਕਰਕੇ ਸਾਰੇ ਪਿਛੜੇ ਵਰਗ ਦੇ ਉੱਤੇ ਜਿਹੜੇ ਵਿਰੋਧੀ ਧਿਰਾਂ ਵਾਲੇ ਆ ਉਹ ਤੰਜ ਕੱਸ ਰਹੇ ਆ। ਤੁਸੀਂ ਦੇਖੋ ਇਸ਼ੂਜ਼ ਕਿਹੜੇ ਆ ਤੇ ਇਸ਼ੂਜ਼ ਲੱਭ ਕੇ ਕਿਹੜੇ ਲਿਆਂਦੇ ਜਾ ਰਹੇ ਜੀ। ਪਰ ਦੇਖੋ ਨੋਟਬੰਦੀ ਕਰਦੇ ਕਿ ਨਹੀਂ, ਵੋਟਬੰਦੀ ਉਹਨੇ ਤਾਂ ਕਰ ਲਈ ਸੀਗੀ, ਪਰ ਲੋਕੀ ਨਹੀਂ ਸਮਝਦੇ ਹੈਗੇ। ਤੇ ਬਾਕੀ ਇਲੈਕਸ਼ਨਾਂ ਆ ਜੀ, ਚਰਚੇ ਆ ਜਿਹੜੇ ਉਹ ਬਾਜ਼ਾਰ ਪੂਰਾ ਗਰਮ ਆ। ਹੁਣ ਵੱਡੇ ਬਾਦਲ ਤੇ ਬਠਿੰਡਾ ਤੋਂ ਚੋਣ ਲੜਨ ਦੇ ਚਰਚੇ। ਇਹ 2 ਸੀਟਾਂ ਨੇ ਜਿਨ੍ਹਾਂ ਦੇ ਉਮੀਦਵਾਰਾਂ ਦੀ ਉਲੀਕ ਇਸ ਪੱਖੋਂ ਕੀਤੀ ਜਾ ਰਹੀ ਆ। ਇੱਥੇ ਸਾਰਿਆਂ ਦੇ ਭੇਡ ਜਿਹੜੇ ਉਹ ਕਿਹੋ ਜਿਹੇ ਹੋਣਗੇ? ਕਿਉਂਕਿ ਚਰਚਾਵਾਂ ਪਿਛਲੇ ਸਮੇਂ ਦੇ ਦੌਰਾਨ ਇਹ ਵੱਡੇ ਪੱਧਰ ਦੇ ਉੱਤੇ ਚੱਲਦੀਆਂ ਰਹੀਆਂ ਨੇ। ਅੱਜ ਵੀ ਚਰਚਾਵਾਂ ਉਸੇ ਹੀ ਪੱਧਰ ਦੇ ਉੱਤੇ ਚੱਲਦੀਆਂ ਨੇ ਕਿ ਇੱਥੋਂ ਇਹ ਲੋਕ ਮਿਲ ਕੇ ਲੜਦੇ ਆ 2-3 ਸੀਟਾਂ ਤੋਂ, ਪੰਜਾਬ ਦੀਆਂ ਤੋਂ। ਹੁਣ ਇਸ ਵਾਰੀ ਇਹਦਾ ਚਰਚਾ ਜ਼ਿਆਦਾ ਹੋ ਗਿਆ। ਆਮ ਲੋਕ ਇਹ ਸਵਾਲ ਕਰਨ ਲੱਗ ਗਏ ਤੁਸੀਂ ਤਾਂ ਮਿਲ ਕੇ ਲੜਦੇ ਹੋ, ਕਿਉਂ ਲੋਕਾਂ ਨੂੰ ਕਮਲੇ ਬਣਾਉਂਦੇ ਹੋ? ਤੇ ਇਸ ਕਰਕੇ ਇਹ ਜਿਹੜਾ ਹਾਈ ਕਮਾਂਡ ਕਾਂਗਰਸ ਤੱਕ ਵੀ ਮੈਸੇਜ ਵੱਡੇ ਪੱਧਰ ਦੇ ਉੱਤੇ ਗਿਆ। ਜੇ ਆਪਾਂ ਇਸ ਜਿਹੜਾ ਜੋ ਫੈਸਲੇ ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਘੋਖੀਏ ਤਾਂ ਇਉਂ ਲੱਗਦਾ ਹੈ ਕਿ ਇਹ ਫੈਸਲਾ ਫੇਰ ਦੁਬਾਰਾ ਜਿਹੜਾ ਜੀ ਉਹ ਹੋਣ ਦੇ ਅਸਾਰ ਕਿਤੇ ਨਾ ਕਿਤੇ ਤਾਂ ਹੈਗੇ ਆ। ਅੱਜ ਵੀ ਜਿਹੜਾ ਜੀ ਉਹ ਜਿਉਂਦੇ ਆ। ਇਹ ਸਫਲ ਹੁੰਦੇ ਨੇ ਜਾਂ ਨਹੀਂ? ਕਿਉਂਕਿ ਪਟਿਆਲੇ ਵਾਲੀ ਸੀਟ ਤੋਂ ਅਕਾਲੀ ਦਲ ਨੇ ਕਮਜ਼ੋਰ ਕੈਂਡੀਡੇਟ ਦਿੱਤਾ ਜਿਹੜਾ ਜੀ, ਔਰ ਇਸ ਕਰਕੇ ਕਿ ਸਾਨੂੰ ਬਠਿੰਡੇ ਤੋਂ ਜਿਹੜਾ ਜੀ ਉਹ ਕਮਜ਼ੋਰ ਕੈਂਡੀਡੇਟ ਦਿਓ। ਪਰ ਇਹ ਕਿਹਾ ਜਾ ਰਿਹਾ ਹੈ ਕਿ ਅਜਿਹੇ ਸਮਝੌਤੇ ਕਰਨ ਵਾਲਿਆਂ ਦੀ ਦਾਲ ਇਸ ਵਾਰੀ ਜਿਹੜੀ ਉਹ ਗਲਦੀ ਨਜ਼ਰ ਨਹੀਂ ਆ ਰਹੀ, ਜਿਹਦੇ ਕਰਕੇ ਡਿਲੇ ਹੋ ਰਿਹਾ ਰੋਜ਼ ਜਿਹੜਾ ਜੀ। ਚਰਚੇ ਇਸ ਗੱਲ ਦੇ ਨੇ ਕਿ ਬਠਿੰਡੇ ਵਾਲੀ ਸੀਟ ਤੋਂ ਨਵਜੋਤ ਕੌਰ ਸਿੱਧੂ ਹੁਰੀ ਜਿਹੜਾ ਦੀ ਕੈਂਡੀਡੇਟ ਬਣਾਏ ਜਾ ਸਕਦੇ ਆ, ਨਵਜੋਤ ਸਿੰਘ ਸਿੱਧੂ ਵੀ ਬਣਾਏ ਜਾ ਸਕਦੇ ਆ, ਜਾਂ ਮਨਪ੍ਰੀਤ ਸਿੰਘ ਬਾਦਲ ਹੋ ਸਕਦੇ ਆ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੁਰੀ ਲਗਾਤਾਰ ਇਨਕਾਰ ਕਰ ਰਹੇ ਆ ਕਿ ਨਾ ਮੈਂ ਚੋਣ ਲੜਨੀ ਹੈ, ਨਾ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਜਿਹੜੀ ਆ ਉਹ ਚੋਣ ਲੜਾਉਣੀ ਆ। ਉਹ ਤਾਂ ਇੱਥੇ ਤੱਕ ਕਹਿੰਦੇ ਕਿ ਮੇਰੀ ਪਤਨੀ ਜਿਹੜੀ ਉਹ ਟਿੱਪਣੀ ਨਹੀਂ ਆ। ਮਨਪ੍ਰੀਤ ਸਿੰਘ ਬਾਦਲ ਹੁਰੀ ਵੀ ਜਿਹੜਾ ਜੀ ਉਹ ਚੋਣ ਲੜਨ ਦੇ ਰੌਂ ਦੇ ਵਿੱਚ ਨਹੀਂ। ਇਹ ਕਿਹਾ ਜਾਂਦਾ ਕਿ ਮਨਪ੍ਰੀਤ ਸਿੰਘ ਬਾਦਲ ਹੁਰੀ ਪਿਛਲੇ ਸਮੇਂ ਤੋਂ ਜਿਹੜਾ ਜੀ ਉਹ ਕਾਂਗਰਸ ਨੂੰ ਇਹ ਕਹਿੰਦੇ ਰਿਹਾ ਵੀ ਜੇ ਮੈਨੂੰ ਉੱਥੋਂ ਚੋਣ ਲੜਾਉਣੀ ਤਾਂ ਪਹਿਲਾਂ ਦੱਸੋ ਤਾਂ ਕਿ ਉਹ ਦੂਜੇ ਏਰੀਆਜ਼ ਦੇ ਵਿੱਚ, ਦੂਜੀਆਂ ਵਿਧਾਨ ਸਭਾ ਦੇ ਵਿੱਚ ਸਰਗਰਮ ਹੋਣ। ਪਹਿਲਾਂ ਤਾਂ ਕੁਝ ਨਹੀਂ ਜਿਹੜਾ ਜੀ ਹੋਇਆ। ਪਰ ਇਹ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਕੁਝ ਕਹੀ ਜਾਣ, ਮਨਪ੍ਰੀਤ ਸਿੰਘ ਬਾਦਲ ਹੋਰੀ ਕੁਝ ਕਹੀ ਜਾਣ, ਜੇ ਹਾਈ ਕਮਾਂਡ ਨੇ ਉਹਨਾਂ ਦੀ ਡਿਊਟੀ ਲਾਤੀ ਸੰਭਾਵੀ ਜੋ ਲੱਗ ਰਿਹਾ, ਤੇ ਫਿਰ ਇਨਕਾਰ ਨਾ ਤਾਂ ਨਵਜੋਤ ਸਿੰਘ ਸਿੱਧੂ ਕਰ ਸਕਦੇ ਆ, ਨਾ ਨਵਜੋਤ ਕੌਰ ਸਿੱਧੂ ਕਰ ਸਕਦੀ ਆ, ਨਾ ਮਨਪ੍ਰੀਤ ਸਿੰਘ ਬਾਦਲ ਹੋਰੀ ਕਰ ਸਕਦੇ ਆ। ਇਹ ਗੱਲ ਬਾਦਲ ਪਰਿਵਾਰ ਨੂੰ ਪਤਾ ਕਿ ਜੇ ਸਿੱਧੂ ਜੋੜੇ ਦੇ ਵਿੱਚੋਂ ਕੋਈ ਵੀ ਆਉਂਦਾ, ਨਵਜੋਤ ਕੌਰ ਸਿੱਧੂ ਆਉਂਦੀ ਹੈ ਜਾਂ ਨਵਜੋਤ ਸਿੰਘ ਸਿੱਧੂ ਆਉਂਦੇ ਨੇ, ਤੇ ਉੱਥੋਂ ਫਿਰ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਚੋਣ ਜਿੱਤ ਸਕਣਾ ਜਿਹੜਾ ਜੀ ਉਹ ਸੰਭਵ ਨਹੀਂ ਹੋਊਗਾ। ਇਸ ਕਰਕੇ ਜਿਹੜੀ ਹਰਸਿਮਰਤ ਕੌਰ ਬਾਦਲ ਹੈ ਉਹਦੇ ਵਾਸਤੇ ਸੇਫ ਸੀਟ ਲੱਭੀ ਜਾ ਰਹੀ ਆ। ਸੇਫ ਸੀਟ ਅਕਾਲੀ ਦਲ ਨੂੰ ਲੱਗਦਾ ਹੈ ਕਿ ਇੱਕ ਉਹਦੇ ਵਾਸਤੇ ਹੈ ਇਸ ਵੇਲੇ ਪੰਜਾਬ 'ਚ, ਪੂਰੇ ਪੰਜਾਬ 'ਚ, ਉਹ ਹੈਗੀ ਫਿਰੋਜ਼ਪੁਰ ਵਾਲੀ। ਉਹ ਇਹ ਨਹੀਂ ਹੈ ਕਿ ਉੱਥੇ ਅਕਾਲੀ ਦਲ ਦੀ ਬਹੁਤ ਚੜ੍ਹਾਈ ਆ, ਬਲਕਿ ਉੱਥੇ ਕਾਂਗਰਸ ਜਿਹੜੀ ਆ ਉਹ ਇੰਨੇ ਗਰੁੱਪਾਂ 'ਚ ਪਾਟੀ ਹੋਈ ਆ ਕਿ ਉਹਨੇ ਕਾਂਗਰਸ ਨੇ ਜਿਹੜਾ ਆਪਣਾ ਉਮੀਦਵਾਰ ਜਿੱਤਣ ਨਹੀਂ ਦੇਣਾ। ਕਿਉਂਕਿ ਸ਼ੇਰ ਸਿੰਘ ਘੁਬਾਇਆ ਹੋਰੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਆਏ। ਉਹ ਕਹਿੰਦੇ ਮੈਨੂੰ ਸੀਟ ਕਾਂਗਰਸ ਨੇ ਕਿਹਾ ਕਿ ਦੇਵਾਂਗੇ, ਨਹੀਂ ਦਿੰਦੇ ਤਾਂ ਉਹ ਕਹਿੰਦੇ ਮੈਂ ਫਿਰ ਆਜ਼ਾਦ ਖੜਾ। ਉਹ ਰਾਏ ਸਿੱਖ ਬਰਾਦਰੀ ਦੀ ਵੋਟ ਪਾਣਗੇ। ਜੇ ਜਿਹੜਾ ਸ਼ੇਰ ਸਿੰਘ ਘੁਬਾਇਆ ਨੂੰ ਮਿਲ ਜਾਂਦੀ ਹੈ ਕਾਂਗਰਸ ਦੀ ਜਿਹੜੀ ਸੀਟ, ਤੇ ਫਿਰ ਰਾਣਾ ਸੋਢੀ ਹੁਣੀ ਕਮਰ ਕੱਸੇ ਖੜੇ ਆ ਜੀ। ਉਹ ਸ਼ੇਰ ਸਿੰਘ ਘੁਬਾਇਆ ਹੋਰਾਂ ਦਾ ਵਿਰੋਧ ਕਰਦੇ ਆ ਔਰ ਕਾਂਗਰਸ ਦੀਆਂ ਬੇੜੀਆਂ 'ਚ ਵੱਟੇ ਉਹ ਪਾਉਣਗੇ। ਕੱਲ ਇੰਦਰਜੀਤ ਸਿੰਘ ਜੀਰਾ ਹੋਰਾਂ ਨੇ ਇਹ ਕਹਿਤਾ ਜੀ ਕਿ ਨਵੀਂ ਉਮੀਦਵਾਰ ਹੈ ਇਸ ਸੀਟ ਤੋਂ, ਫਿਰੋਜ਼ਪੁਰ ਤੋਂ, ਮੈਨੂੰ ਦਿਓ ਟਿਕਟ, ਮੈਂ ਲੜਨੀ ਆ। ਇਸ ਕਰਕੇ ਇਹ ਇੱਕ ਹੋਰ ਧਿਰ ਜਿਹੜੀ ਜੀ ਉਹ ਕਾਂਗਰਸ ਦੀ ਵਿੱਚ ਆਣ ਵੜੀ। ਕਾਂਗਰਸ ਦੇ ਘੱਟੋ ਘੱਟ 4 ਤੋਂ 5 ਧੜੇ ਉੱਥੇ ਫਿਰੋਜ਼ਪੁਰ ਦੇ ਵਿੱਚ ਆ ਜਿਹੜੇ ਇੱਕ ਦੂਜੇ ਦੀਆਂ ਲੱਤਾਂ ਖਿੱਚਣਗੇ ਤੇ ਉਹ ਅਕਾਲੀ ਦਲ ਦੀ ਸੀਟ ਦੇ ਵਾਸਤੇ ਰਾਹ ਸੁਖਾਲਾ ਕਰ ਸਕਦੇ ਆ। ਹਰਸਿਮਰਤ ਕੌਰ ਬਾਦਲ ਹੁਰੀ ਫਿਰੋਜ਼ਪੁਰ ਤੋਂ ਜਾਣ ਦੇ ਜਿਹੜੇ ਚਰਚੇ ਆ ਉਹਨਾਂ ਨੂੰ ਇਹਦੇ ਨਾਲ ਵੀ ਬਲ ਮਿਲਦਾ ਕਿ ਕੱਲ ਨੂੰ ਫਿਰੋਜ਼ਪੁਰ ਹਲਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਰੀ ਹੋਣਗੇ ਤੇ ਉੱਥੇ ਕਿਸੇ ਸਮੇਂ ਆਪੂ ਬਣੇ ਆਵਾਜ਼ੇ ਪੰਜਾਬ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਅਕਾਲੀ ਦਲ ਦੇ ਵਿੱਚ ਉਹ ਜਿਹੜਾ ਸ਼ਾਮਲ ਕਰ ਸਕਦੇ ਆ। ਇਹ ਜਿਹੜੀਆਂ ਕਨਸੂਆਂ ਨੇ, ਜਿਹੜੇ ਚਰਚੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਬਲ ਦਿੰਦੇ ਆ। ਦੂਸਰੀ ਗੱਲ, ਜਿਹੜਾ ਬਾਦਲ ਪਰਿਵਾਰ ਹੈ ਨਾ ਜੀ, ਉਹ ਖਾਸ ਤੌਰ ਦੇ ਉੱਤੇ ਜਿਹੜੇ ਇਸ ਵੇਲੇ ਚਲਾ ਰਹੇ ਆ
ਜਾਂ ਬਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਹੋਰੀ, ਉਹ ਇਹ ਸੋਚਦੇ ਆ ਬਲੀ ਦੇਣੀ ਆ ਫਿਰੋਜ਼ਪੁਰ ਤੋਂ, ਤੇ ਫਿਰ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਕਿਉਂ ਦਈਏ? ਕਿਉਂਕਿ ਜੇ ਜਿਹੜੀ ਸੈਂਟਰ ਦੇ ਵਿੱਚ ਮੋਦੀ ਸਰਕਾਰ ਆ ਗਈ ਤਾਂ ਇੱਕ ਸੀਟ ਜਿਹੜੀ ਆ ਉਹ ਜਿੱਤ ਲਈ ਜਾਵੇ, ਇੱਕ ਸੀਟ ਜਿੱਤ ਕੇ ਆਪਣਾ ਮੰਤਰੀ ਤਾਂ ਮੁੜ ਕੇ ਬਣਾ ਲਿਆ ਜਾਵੇ ਉੱਥੇ। ਔਰ ਜੇ ਹਰਾਉਣਾ ਹੀ ਆ ਤੇ ਵੱਡੇ ਬਾਦਲ ਸਾਹਿਬ ਨੂੰ ਹਰਾ ਦਿਓ, ਕਿਉਂਕਿ ਉਹਨਾਂ ਨੇ ਅਜੇ ਵੀ ਨਹੀਂ ਕਿਤੇ ਕਿਹਾ ਵੀ ਇਹ ਚੋਣ ਮੇਰੀ ਆਖਰੀ ਚੋਣ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਆਪਾਂ, ਅੱਗੇ 6 ਕਰੋੜ ਰੁਪਏ ਦੀ ਗੱਲ ਕਰਦੇ ਰਹੇ ਹਾਂ ਕਿ ਜਿਹੜਾ ਗਾਇਬ ਹੋਇਆ ਸੀਗਾ, ਉਸ ਦੇ ਮਾਮਲੇ ਦੇ ਵਿੱਚ ਇੱਕ ਮੁਖਬਰ ਗ੍ਰਿਫਤਾਰ। ਬਿਲਕੁਲ ਜੀ, ਐਕਚੁਅਲੀ ਇਹ ਜਲੰਧਰ ਦੇ ਜਿਹੜਾ ਪਾਦਰੀ ਆ ਐਂਥਨੀ ਦੇ ਜਿਹੜਾ 6.5 ਕਰੋੜ ਰੁਪਈਆ ਹਜਮ ਕਰਨ ਦੇ ਦੋਸ਼ ਦੇ ਵਿੱਚ ਨਾਮਜ਼ਦ ਖੰਨਾ ਪੁਲਿਸ ਦਾ ਮੁਖਬਰ ਜਿਹੜਾ ਜੀ ਸੁਰਿੰਦਰ ਸਿੰਘ ਬੱਬੂ ਬਾਰਾਮੋਰ, ਇਹ ਉਹੀ ਹੈ ਜੀ, ਤੇ ਇਹਨੂੰ ਨਸ਼ਹਿਰਾ ਖੁਰਦ ਜਿਹੜਾ ਪਠਾਨਕੋਟ ਦਾ ਰਹਿਣ ਵਾਲਾ, ਉਹਨੂੰ ਪੁਲਿਸ ਨੇ ਕਾਬੂ ਕੀਤਾ। ਔਰ ਇਸ ਮਾਮਲੇ ਦੇ ਵਿੱਚ ASI ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਅਜੇ ਵੀ ਪੁਲਿਸ ਦੇ ਜਿਹੜੀ ਪਹੁੰਚ ਤੋਂ ਦੂਰ ਆ। ਮੁਖਬਰ ਸੁਰਿੰਦਰ ਸਿੰਘ ਨੂੰ ਫੜਨ ਦੇ ਮਾਮਲੇ ਦੇ ਵਿੱਚ ਵੀ ਬੜੀ ਇੰਟਰਸਟਿੰਗ ਜਿਹੜੀ ਆ ਉਹ ਕਹਾਣੀ ਸਾਹਮਣੇ ਆ ਰਹੀ ਹੈ। ਸੁਰਿੰਦਰ ਸਿੰਘ ਨੂੰ ਖੰਨਾ ਪੁਲਿਸ ਜ਼ਿਲ੍ਹੇ ਦੇ ਇੱਕ DSP ਦੇ ਵੱਲੋਂ ਦੱਸੇ ਟਿਕਾਣਿਆਂ ਤੇ ਛਾਪੇ ਮਾਰਨ ਤੋਂ ਬਾਅਦ ਕਾਬੂ ਕੀਤਾ ਗਿਆ, ਜਦੋਂ ਕਿ ਸਮਰਾਲਾ ਥਾਣੇ ਦੀ ਪੁਲਿਸ ਦਾਅਵਾ ਇਹ ਕਰੀ ਜਾਂਦੀ ਆ ਕਿ SHO ਸੁਖਵੀਰ ਸਿੰਘ ਦੀ ਅਗਵਾਈ ਦੇ ਹੇਠ ਪੁਲਿਸ ਪਾਰਟੀ ਨੇ ਸੁਰਿੰਦਰ ਨੂੰ ਖੰਨਾ ਬਰਧਾਣਾ ਰੋਡ ਦੇ ਉੱਤੇ ਢਿਲਵਾਂ ਪਿੰਡ ਨੇੜੇ ਨਾਕੇ ਦੇ ਦੌਰਾਨ ਫੜਿਆ। ਪੁਲਿਸ ਉਹ ਕਹਿੰਦੀ ਆ ਕਿ ਉਹਨੂੰ ਕਿਸੇ ਨੇ ਸੂਚਨਾ ਦਿੱਤੀ ਸੀ, ਜੋ ਇਹ ਕਹਾਣੀ ਬਣਾਉਂਦੇ ਹੁੰਦੇ FIR ਦੇ ਵਿੱਚ, ਕਿ ਸੁਰਿੰਦਰ ਇਸ ਇਲਾਕੇ ਦੇ ਵਿੱਚ ਹੈ, ਇੱਥੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ, ਔਰ ਜਦੋਂ ਉਹ ਪੈਦਲ ਜਾ ਰਿਹਾ ਸੀ ਤਾਂ ਪੁਲਿਸ ਨੇ ਉਹਨੂੰ ਕਾਬੂ ਕਰ ਲਿਆ। ਇਹ ਕਹਾਣੀ ਨਾ ਜੀ 47 ਤੋਂ ਪਹਿਲਾਂ ਵਾਲੀ ਜਿਹੋ ਜਿਹੀ ਹੁੰਦੀ ਸੀ, ਪੁਲਿਸ ਦੀ ਉਹੋ ਜਿਹੀ ਹੈ। ਹੁਣ ਜਿਹੜਾ ਮੁਖਬਰ ਹੈ ਜਿਹਨੇ 6.5 ਕਰੋੜ ਰੁਪਈਆ ਗਾਇਬ ਕਰਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਸ਼ਮੂਲੀਅਤ ਕਹੀ ਜਾ ਰਹੀ ਆ, ਉਹ ਪੈਦਲ ਜਾ ਰਿਹਾ ਸੀਗਾ ਪੁਲਿਸ ਨੂੰ ਇਹ ਦੱਸਣ ਦੇ ਵਾਸਤੇ ਵੀ ਮੈਨੂੰ ਇੱਥੋਂ ਫੜਨਾ ਤਾਂ ਤੁਸੀਂ ਉਹ ਫੜ ਲਓ। ਔਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਲਈ ਬਣਾਈ ਜਿਹੜੀ SIT ਆ, ਉਹ ਕਹਿੰਦੇ ਉਹਨੂੰ ਸੂਚਨਾ ਦਿੱਤੀ ਗਈ ਔਰ ਉਹਨੂੰ ਫੜ ਕੇ ਪੈਦਲ ਤੁਰੇ ਜਾਂਦੇ ਨੂੰ ਫੜ ਕੇ ਸਿੱਟ ਦੇ ਹਵਾਲੇ ਜਿਹੜਾ ਜੀ ਉਹ ਕਰ ਦਿੱਤਾ। ਔਰ ਇਹਦੀ ਪੁਸ਼ਟੀ ਜਿਹੜੀ ਸਮਰਾਲੇ ਦੀ ਪੁਲਿਸ ਵੀ ਜਿਹੜੀ ਆ ਉਹ ਕਰ ਰਹੀ ਹੈ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਜਿਹੜੀ ਸੀ ਉਹ ਸੂਚਨਾ ਦੇ ਆਧਾਰ ਦੇ ਉੱਤੇ ਸੁਰਿੰਦਰ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ। ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦਾ 6 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਲਿਆ ਗਿਆ ਔਰ 23 ਅਪ੍ਰੈਲ ਨੂੰ ਮੁੜ ਕੇ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਇਹ ਕਿਹਾ ਜਾ ਰਿਹਾ ਕਿ ਇਸ ਕੇਸ ਦੇ ਵਿੱਚ ਨਾਮਜ਼ਦ ਥਾਣੇਦਾਰ ਤੇ ਸਰਕਾਰੀ ਮੁਖਬਰ ਜਿਹੜਾ ਸੀਗਾ ਉਹ ਆਪਣੀ ਗ੍ਰਿਫਤਾਰੀ ਤੋਂ ਬਚਣ ਦੇ ਵਾਸਤੇ ਰੂਪੋਸ਼ ਜਿਹੜਾ ਹੋ ਗਏ ਸੀ ਤੇ ਉਹਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਇਹ ਜਿਹੜਾ ਮੁਖਬਰ ਹੈ ਇਹ ਵੱਖ-ਵੱਖ ਚੈਨਲਾਂ ਨੂੰ ਇੰਟਰਵਿਊ ਦੇਈ ਜਾਂਦਾ ਸੀਗਾ ਜੀ। ਕਿੱਥੇ ਲੁਕਿਆ ਹੋਇਆ ਸੀਗਾ ਜੀ? ਜੇ ਚੈਨਲ ਵਾਲੇ ਜਾਂ ਪੱਤਰਕਾਰ ਜਿਹੜੇ ਆ ਜੀ ਉਹ ਲੱਭ ਕੇ ਉਹਦੀ ਇੰਟਰਵਿਊ ਕਰੀ ਜਾਂਦੇ ਸੀਗੇ ਤੇ ਪੁਲਿਸ ਕਹਿੰਦੀ ਜੀ ਉਹ ਲੁਕਿਆ ਹੋਇਆ ਸੀਗਾ ਤੇ ਲਗਾਤਾਰ ਛਾਪੇਮਾਰੀ ਜਿਹੜੀ ਆ ਜੀ ਉਹ ਚੱਲ ਰਹੀ ਸੀ। ਇਹ ਸਾਰੀਆਂ ਗੱਲਾਂ ਨੇ ਨਾ ਜੀ, ਇੱਕ ਜਿਹੜੀ ਗੱਲ ਆ ਉਹ ਦੂਜੀ ਦੇ ਨਾਲ ਕਿਤੇ ਮਿਲਦੀ ਨਹੀਂ। ਠੀਕ ਉਸੇ ਤਰੀਕੇ ਦੇ ਨਾਲ ਜਦੋਂ ਇਹ ਪੈਸਾ ਚੁੱਕਿਆ ਗਿਆ ਤੇ ਪੁਲਿਸ ਨੇ ਇਹ ਕਿਹਾ ਜੀ ਦੁਰਾਹੇ ਦੇ ਕੋਲੇ ਨਾਕਾ ਲੱਗਿਆ ਸੀਗਾ ਤੇ ਉੱਥੇ ਗੱਡੀ ਜਾਂਦੀ ਸੀ, ਇੱਕ ਜਿਹੜੀ ਸ਼ੱਕੀ, ਉਹਨੂੰ ਰੋਕਿਆ ਤੇ ਉਹਦੇ ਵਿੱਚੋਂ ਪੈਸਾ ਬਰਾਮਦ ਹੋਇਆ। ਜਦੋਂ ਕਿ CCTV ਫੁਟੇਜ ਨੇ ਇਹਨਾਂ ਸਾਰਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਕਿ ਉਹ ਤਾਂ ਪੈਸਾ ਇਹਨਾਂ ਨੇ ਪਾਦਰੀ ਦੇ ਘਰੋਂ ਜਾ ਕੇ ਚੁੱਕਿਆ। ਔਰ ਇਹ ਜਿਹੜੇ ਪੁਲਿਸ ਵਾਲੇ ਸੀ 2 ASI, ਇਹਨਾਂ ਦਾ ਤਬਾਦਲਾ ਜਿਹੜਾ ਪਟਿਆਲੇ ਤੋਂ ਖੰਨੇ ਪਹਿਲਾਂ 2 ਦਿਨ ਪਹਿਲਾਂ ਕੀਤਾ ਜਾਂਦਾ ਔਰ ਜਦੋਂ ਇਹ ਪੈਸੇ ਚੁੱਕ ਕੇ ਉੱਥੋਂ ਤੁਰਦੇ ਆ ਤਾਂ ਫਿਰ ਇਹ ਸਿੱਧੇ ਖੰਨੇ ਨੂੰ ਨਹੀਂ ਆਉਂਦੇ ਬਲਕਿ ਜਲੰਧਰ ਤੋਂ ਮੋਗੇ ਨੂੰ ਆ ਜਾਂਦੇ, ਮੋਗੇ ਵਾਇਆ ਮੋਗੇ, ਤਾਂ ਕਿ ਜਿਹੜੀ ਲੋਕੇਸ਼ਨ ਹੈ ਫੋਨ ਦੀ ਤੇ ਇਹਨਾਂ ਗੱਡੀਆਂ ਦੀ ਜਿਹੜੀ ਲੋਕੇਸ਼ਨ ਆ ਇਹ ਵੱਖੋ ਵੱਖਰੇ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਦੇ ਵਿੱਚ ਆ ਜੇ ਔਰ ਇਹ ਪਤਾ ਲੱਗੇ ਕਿ ਅਸੀਂ ਤਾਂ ਜਲੰਧਰ ਹੈ ਹੀ ਨਹੀਂ, ਅਸੀਂ ਤਾਂ ਕਿਸੇ ਹੋਰ ਪਾਸੇ ਜਿਹੜਾ ਜੀ ਉਹ ਗਏ ਹੈ। ਕਰਦੇ ਬੜੀਆਂ ਚਲਾਕੀਆਂ ਹੈ ਜੀ, ਪਰ ਦੇਖਦੇ ਹਾਂ ਗ੍ਰਿਫਤਾਰ ਹੋ ਗਏ ਆ ਵੀ ਇਹ ਦੜ ਥੱਲੇ ਆਉਂਦੇ ਕਿ ਨਹੀਂ। ਅੱਗੇ ਗੱਲ ਕਰਦੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ, ਮੁੰਡੇ ਕੁੜੀਆਂ ਆ, ਉਹ ਬੇਗੂਸਰਾਏ ਪਹੁੰਚੇ ਹੋਏ ਆ। ਦੇਖੋ ਜੀ, ਇਹ ਐਕਚੁਅਲੀ ਬੇਸ਼ੱਕ ਜਿਹੜਾ ਜੀ ਕਿਸੇ ਨੂੰ ਇਹ ਲੱਗੇ ਕਿ ਇਹ ਬੜੀ ਈਜ਼ੀ ਜਿਹੀ ਗੱਲ ਹੈ, ਐਡੀ ਕਿਹੜੀ ਗੱਲ ਹੈ ਕਿ ਉਹਦੇ ਵਾਸਤੇ ਪਹੁੰਚ ਸਕਦੇ ਆ, ਪਰ ਇਹਦੇ ਬੜੇ ਡਿਫਰੈਂਟ ਐਂਗਲ ਨੇ ਜੀ ਇਹਨਾਂ ਚੀਜ਼ਾਂ ਦੇ। ਇਹ ਜਿਹੜੀ ਤਬਦੀਲੀ ਦੇ ਰੂਪ ਦੇ ਵਿੱਚ ਜਿਹਨੂੰ ਦੇਖਿਆ ਜਾ ਰਿਹਾ, ਕਨ੍ਹਈਆ ਕੁਮਾਰ ਕਿਸੇ ਸਿਆਸੀ ਪਰਿਵਾਰ ਦੇ ਵਿੱਚੋਂ ਉੱਠਿਆ ਹੋਇਆ ਜਿਹੜਾ ਜੀ ਉਹ ਆਗੂ ਨਹੀਂ ਗਾ। ਉਹ ਇੱਕ ਬਹੁਤ ਆਮ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਔਰ ਜਿਹੜੀ ਸਿਆਸਤ ਮੁਲਕ ਦੇ ਵਿੱਚ ਚੱਲਦੀ ਆ ਕਿ ਜਿਹੜਾ ਬੋਲਦਾ ਉਹਨੂੰ ਦਬਾ ਲਓ, ਉਹ ਦੇਸ਼ ਧਰੋਹੀ ਆ, ਉਹਨੂੰ ਪਾਕਿਸਤਾਨ ਭੇਜ ਦਿਓ, ਉਹਦਾ ਉਹ ਸ਼ਿਕਾਰ ਹੋਇਆ। ਸ਼ਿਕਾਰ ਤਾਂ ਹੋਰ ਵੀ ਬਹੁਤ ਹੋਏ, ਜਾਨੋਂ ਵੀ ਹੱਥ ਜਿਹੜਾ ਜੀ ਆਪਣੇ ਧੋ ਬੈਠੇ, ਉਹਦੇ 'ਚ ਪੱਤਰਕਾਰ ਵੀ ਸ਼ਾਮਲ ਨੇ, ਉਹਦੇ ਵਿੱਚ ਤਰਕਸ਼ੀਲ ਵੀ ਸ਼ਾਮਲ ਨੇ। ਪਰ ਕਨ੍ਹਈਆ ਕੁਮਾਰ ਜਿਹੜਾ ਸੀਗਾ ਜੀ, ਦੱਬਣ ਦੀ ਤਾਂ ਉਹਨੂੰ ਕੋਸ਼ਿਸ਼ ਵੱਡੇ ਪੱਧਰ ਦੇ ਉੱਤੇ ਹੋਈ ਨਾ ਜੀ,
ਔਰ ਉਹ ਬਚ ਗਿਆ ਉਹਦੇ ਵਿੱਚੋਂ, ਔਰ ਉਹ ਉੱਭਰਿਆ ਆਪਣੀ ਭਾਸ਼ਣ ਕਲਾ ਦੇ ਨਾਲ ਜਿਹੜਾ ਜੀ ਉਹ ਐਸਾ ਉੱਭਰਿਆ ਕਿ ਜਿਹੜਾ ਨੌਜਵਾਨ ਵਰਗ ਹੈ ਉਹਨੂੰ ਇਹ ਲੱਗਦਾ ਕਿ ਇਹ ਆਸ ਦੀ ਕਿਰਨ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਦਿਸਦੀ ਹੈ। ਇਸੇ ਕਰਕੇ ਜੇ ਆਪਾਂ ਉਹਦੇ ਜਿਹੜੀ ਪਾਰਟੀ ਦੀ ਗੱਲ ਕਰੀਏ ਤਾਂ ਉਹ CPI ਦਾ ਕੈਂਡੀਡੇਟ ਹੈ ਇੱਥੋਂ ਬੇਗੂਸਰਾਏ ਤੋਂ। ਇਹਦੇ ਬਾਵਜੂਦ, ਇਹ ਜਾਣੇ ਤੋਂ ਬਾਵਜੂਦ, ਜੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੋ ਤਾਂ ਜਿਹੜੀਆਂ ਬਹਿਸਾਂ, ਜਿਹੜੀਆਂ ਗਾਲੀ ਗਲੋਚ ਤੱਕ, ਕੁੱਤਿਆਂ ਬਿੱਲਿਆਂ ਧੀ ਭੈਣ ਦੀਆਂ ਗਾਲਾਂ ਤੱਕ ਜਿਹੜੀ ਉਹ ਜਾਂਦੀ ਆ, ਉਹ ਬਹਿਸ ਜਿਹੜੀ ਕੇਸ ਗੱਲ ਨੂੰ ਲੈ ਕੇ ਹੁੰਦੀ ਆ ਇਹ ਜਿਹੜਾ ਜੀ ਇਹ ਕੋਈ ਖੱਬੇ ਪੱਖੀ ਹੈ, ਕੋਈ ਸੱਜੇ ਪੱਖੀ ਹੈ, ਇਹ ਕਾਮਰੇਡ ਹੈ, ਉਹਦੇ ਉੱਤੇ ਠੱਪੇ ਜਿਹੜੇ ਵੀ ਉਹ ਲਾਤੇ ਜਾਂਦੇ ਨੇ। ਇਹ ਉਹਦੇ ਤੋਂ ਬਿਲਕੁਲ ਉਲਟ ਹੈ, ਕਿਉਂਕਿ CPI ਜਿਹੜੀ ਹੈ ਜੀ ਉਹਨੂੰ ਦੇਖੇ ਤੋਂ ਬਿਨਾਂ ਉਹ ਪਾਰਟੀ ਪਾਸੇ ਹੈ। CPI ਦੇ ਦਫ਼ਤਰ ਦੇ ਵਿੱਚ ਬਠਿੰਡੇ ਦਾ ਇੱਕ ਸਿੱਖ ਨੌਜਵਾਨ ਜਿਹੜਾ ਜਬਰਜੰਗ ਸਿੰਘ, ਉਹ ਸਰੂਪ ਦੇ ਵਿੱਚ ਹੈ, ਉਹ ਉੱਥੇ ਦਾਲ ਚੌਲ ਖਾ ਰਿਹਾ ਔਰ ਉਹ ਮੁੜ ਕੇ ਗਲੀਆਂ ਦੇ ਵਿੱਚ ਜਿਹੜਾ ਜੀ ਉਹ ਫਿਰਦਾ, ਜਿਹੜਾ ਕਿ ਲੋਕਾਂ ਦੇ ਵਾਸਤੇ ਥੋੜ੍ਹਾ ਨਵੇਕਲਾ। ਬਿਹਾਰ ਦੇ ਵਿੱਚ ਇਹ ਨਹੀਂ ਹੈ ਕਿ ਸਿੱਖ ਭਾਈਚਾਰਾ ਉੱਥੇ ਹੈ ਨਹੀਂ, ਬਥੇਰਾ ਜਿਹੜਾ ਜੀ ਉਹ ਰਹਿੰਦਾ, ਪਰ ਅਜਿਹਾ ਜਿਹੜਾ ਜੀ ਇੱਕ ਦਰਸ਼ਨੀ ਜਿਹੜਾ ਨੌਜਵਾਨ ਹੈ ਉਹ ਜਦੋਂ ਗਲੀਆਂ ਦੇ ਵਿੱਚ ਕਨ੍ਹਈਆ ਕੁਮਾਰ ਦਾ ਪ੍ਰਚਾਰ ਕਰਦਾ ਤੇ ਲੋਕਾਂ ਦੇ ਵਾਸਤੇ ਇੱਕ ਵੱਖਰੀ ਗੱਲ ਜਿਹੜੀ ਜ਼ਰੂਰੀ ਹੈ ਕਿ ਇਹ ਕੌਣ ਹੈ, ਔਰ ਹਜ਼ਾਰਾਂ ਮੀਲਾਂ ਦਾ ਫਾਸਲਾ ਜਿਹੜਾ ਜੀ ਉਹ ਤੈਅ ਕਰਕੇ ਇਹ ਕਨ੍ਹਈਆ ਕੁਮਾਰ ਦੇ ਚੋਣ ਪ੍ਰਚਾਰ ਦੇ ਵਾਸਤੇ ਉੱਥੇ ਪਹੁੰਚਿਆ। ਉਹ ਕਹਿੰਦਾ ਮੈਂ ਅੱਜ ਤੱਕ ਕਨ੍ਹਈਆ ਕੁਮਾਰ ਨੂੰ ਨਹੀਂ ਜਾਣਦਾ, ਔਰ ਉਹ ਕਹਿੰਦਾ ਕਿ ਮੈਂ ਉਹਦੀਆਂ ਵੀਡੀਓਜ਼ ਦੇਖੀਆਂ ਜਦੋਂ ਉਹਦੀ ਗ੍ਰਿਫਤਾਰੀ ਹੋਈ, ਉਦੋਂ ਤੋਂ ਲੈ ਕੇ ਉਦੋਂ ਬਾਅਦ ਉਹਦੀ ਜਿਹੜੀ ਭਾਸ਼ਣ ਕਲਾ ਸੀ ਉਹਦਾ ਉਹ ਕੀਲਿਆ ਗਿਆ। ਉਹ ਕਹਿੰਦਾ ਕਿ ਮੈਂ ਇੱਥੇ ਹੁਣ ਉਹਦੇ ਚੋਣ ਪ੍ਰਚਾਰ ਦੇ ਵਾਸਤੇ ਆਪਣੇ ਪੱਲਿਓਂ ਪੈਸੇ ਖਰਚ ਕੇ ਜਿਹੜਾ ਜੀ ਉਹ ਆਇਆ, ਔਰ ਜਿਹੜਾ ਉਹ ਕਹਿੰਦਾ ਕਿ JNU ਤੋਂ ਲੈ ਕੇ ਹੁਣ ਤੱਕ ਜਿਹੜਾ ਜੀ ਉਹਨੂੰ ਫੋਲੋ ਕਰਦਾ ਰਿਹਾ। ਇਹ ਸਿੱਖ ਨੌਜਵਾਨ ਜਿਹੜਾ ਜੀ ਤਰਕੇ ਦਿੰਦਾ ਕਿ ਮੇਰਾ ਧਰਮ ਬੇਇਨਸਾਫੀ ਦੇ ਖਿਲਾਫ ਲੜਨਾ ਸਿਖਾਉਂਦਾ ਤੇ ਕਮਜ਼ੋਰ ਦੀ ਮਦਦ ਦੇ ਵਾਸਤੇ ਪ੍ਰੇਰਦਾ। ਉਹ ਕਹਿੰਦਾ ਇਸ ਚੀਜ਼ ਨੂੰ ਲੈ ਕੇ, ਇਸ ਧਰਮ ਦੀ ਸਿੱਖਿਆ ਨੂੰ ਲੈ ਕੇ ਮੈਂ ਇੱਥੇ ਪਹੁੰਚਿਆ ਬੇਗੂਸਰਾਏ ਦੇ ਵਿੱਚ ਕਨ੍ਹਈਆ ਕੁਮਾਰ ਦੀ ਮਦਦ ਕਰਨ ਦੇ ਵਾਸਤੇ। ਬੇਗੂਸਰਾਏ ਦੇ ਪਿੰਡ ਬਾਘਾ ਦੇ ਵਿੱਚ ਇਹ ਨੌਜਵਾਨ ਜਿਹੜਾ ਜੀ ਉਹ ਘਰ ਘਰ ਜਾ ਕੇ ਡੋਰ ਖੜਕਾ ਕੇ ਜਿਹੜਾ ਜੀ ਪ੍ਰੇਰ ਰਿਹਾ ਵੋਟਰਾਂ ਨੂੰ ਕਿ ਐਤਕੀ ਇਸ ਨੌਜਵਾਨ ਨੂੰ ਚਾਂਸ ਦਿਓ। ਮੋਗਾ ਦੇ ਪਿੰਡ ਮਹੇਸ਼ਰੀ ਦੀ ਨੌਜਵਾਨ ਕੁੜੀ ਹੈ ਜੀ ਕਰਮਵੀਰ ਕੌਰ, ਜਿਹੜੀ ਕਿ ਪੰਜਾਬ ਯੂਨੀਵਰਸਿਟੀ ਤੋਂ MPhil ਉਹਨੇ ਕੀ ਹੋਈ ਆ ਹਿਸਟਰੀ ਦੀ। ਉਹ ਨਵੀਂ ਵਿਆਹੀ ਕੁੜੀ ਆ, ਉਹਨੇ ਹੱਥ ਚੂੜਾ ਪਾਇਆ ਹੈ, ਪਰ ਉਹਨੇ ਆਪਣੇ ਸਹੁਰਿਆਂ ਨੂੰ ਵੀ ਇਹ ਦੱਸਿਆ ਕਿ ਉਹ ਕਨ੍ਹਈਆ ਕੁਮਾਰ ਦੀ ਫੈਨ ਹੈ। ਕੁਛ ਦਿਨ ਉਹ ਉੱਥੇ ਉਹਦੇ ਲਈ ਲਾਉਣਾ ਚਾਹੁੰਦੀ ਹੈ। ਉਹਦੇ ਜਿਹੜੇ ਘਰਦਿਆਂ ਨੇ ਵੀ ਇਹਦੀ ਪਰਮਿਸ਼ਨ ਦਿੱਤੀ ਤੇ ਇਹ ਜਿਹੜੀ ਨੌਜਵਾਨ ਲੜਕੀ ਹੈ ਜੀ ਕਰਮਵੀਰ ਕੌਰ, ਉਹ ਗਲੀ ਗਲੀ ਦੇ ਵਿੱਚ ਕਨ੍ਹਈਆ ਕੁਮਾਰ ਦਾ ਜਿਹੜਾ ਜੀ ਉਹ ਹੋਕਾ ਦਿੰਦੀ ਫਿਰਦੀ ਹੈ ਕਿ ਬਦਲਾਓ ਜਿਹੜਾ ਉਹ ਜ਼ਰੂਰੀ ਆ। ਮੁਕਤਸਰ ਦੇ ਮਲੋਟ ਸ਼ਹਿਰ ਤੋਂ ਇੱਕ ਔਰਤ ਜਿਹਦੇ ਪਤੀ ਦੀ ਮੌਤ ਹੋ ਚੁੱਕੀ ਆ, ਉਹ ਪੋਤੇ ਪੋਤੀਆਂ ਵਾਲੀ ਹੈ ਜੀ, ਉਹਨੇ ਕੁਝ ਜ਼ਮੀਨ ਆਪਣੀ ਵੇਚੀ ਜਿਹੜੀ ਉਹਦੀ ਪਤੀ ਦੇ ਹਿੱਸੇ ਆਉਂਦੀ ਸੀ ਤੇ ਕੁਝ ਫੰਡ ਲੈ ਕੇ ਜਿਹੜਾ ਜੀ ਉਹ ਬੇਗੂਸਰਾਏ ਪਹੁੰਚੀ। ਇਹ ਮਲੋਟ ਤੋਂ ਆ, ਔਰ ਉਹ ਇਹ ਕਹਿੰਦੀ ਆ ਕਿ ਉਹਦੇ ਪੋਤੇ ਨੇ ਉਹਨੂੰ YouTube ਦੇ ਉੱਤੇ ਕਨ੍ਹਈਆ ਕੁਮਾਰ ਦੀਆਂ ਵੀਡੀਓਜ਼ ਦਿਖਾਈਆਂ ਤੇ ਉਹ ਕਨ੍ਹਈਆ ਕੁਮਾਰ ਦੀ ਪ੍ਰਸ਼ੰਸਕ ਬਣ ਗਈ। ਸੁਦੇਸ਼ ਕੁਮਾਰੀ ਜਿਹੜੀ ਆ ਉਹ ਬੇਗੂਸਰਾਏ ਹਲਕੇ ਦੇ ਵਿੱਚ ਕਨ੍ਹਈਆ ਕੁਮਾਰ ਲਈ ਘਰ ਘਰ ਜਾ ਕੇ ਚੋਣ ਪ੍ਰਚਾਰ ਜਿਹੜਾ ਜੀ ਉਹ ਕਰ ਰਹੀ ਹੈ। ਇਹ ਕੁਝ ਨੇ, ਪਰ ਇਹ ਤੋਂ ਇਲਾਵਾ ਚੰਡੀਗੜ੍ਹ ਤੋਂ ਕੁਝ ਜਿਹੜੀਆਂ ਲੇਡੀਜ਼ ਨੇ ਉਹਨਾਂ ਨੇ ਆਪਣੀ ਇੱਕ ਟੀਮ ਬਣਾ ਕੇ ਉਹ ਚੋਣ ਪ੍ਰਚਾਰ ਦੇ ਵਾਸਤੇ ਬੇਗੂਸਰਾਏ ਗਈਆਂ ਨੇ। ਇਹਨਾਂ ਨੇ ਕੁਝ 4-4, 5-5 ਹਜ਼ਾਰ ਪੱਲਿਓਂ ਪਾ ਕੇ ਉੱਥੇ ਜਾ ਕੇ ਕਨ੍ਹਈਆ ਕੁਮਾਰ ਨੂੰ ਜਿਹੜਾ ਜੀ ਉਹ ਦਿੱਤਾ। ਬੇਗੂਸਰਾਏ ਜਿਹੜਾ ਉਹ ਕਮਿਊਨਿਸਟਾਂ ਦਾ ਗੜ ਰਿਹਾ, ਔਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਯੂਨੀਅਨ ਦਾ ਸਾਬਕਾ ਆਗੂ ਕਨ੍ਹਈਆ ਕੁਮਾਰ ਜੀ ਦੇ ਉੱਤੇ ਦੇਸ਼ ਧਰੋਹੀ ਦਾ ਜਿਹੜਾ ਜੀ ਉਹ ਕੇਸ ਪੈ ਗਿਆ ਸੀਗਾ, ਉਹ ਇੱਕ ਉਮੀਦਵਾਰ ਹੈ। ਦੇਖਣ ਵਾਲੀ ਜਿਹੜੀ ਨਾ ਜੀ ਇਹਦੇ ਵਿੱਚ ਸਾਰਿਆਂ ਦੇ ਵਿੱਚ ਗੱਲ ਇਹ ਆ ਕਿ ਇਹਨਾਂ ਨੌਜਵਾਨ ਵਰਗ ਦਾ ਆਪ ਮੁਹਾਰੇ ਉੱਥੇ ਬੇਗੂਸਰਾਏ ਪਹੁੰਚਣਾ, ਇਸ ਗੱਲ ਨੂੰ ਪਾਸੇ ਰੱਖ ਕੇ ਕਿ ਉਹਨਾਂ ਦੀ ਦਿੱਖ ਕਿਹੋ ਜਿਹੀ ਆ, ਉਹ ਕਿਹੜੇ ਧਰਮ ਨੂੰ ਜਿਹੜਾ ਜੀ ਉਹ ਬਿਲੋਂਗ ਕਰਦੇ ਆ। ਜੇ CPI ਦੀ ਗੱਲ ਕਰੀਏ ਤਾਂ ਉਹ ਧਰਮ ਦੇ ਵਿੱਚ ਬਹੁਤਾ ਜਿਹੜਾ ਜੀ ਉਹ ਯਕੀਨ ਨਹੀਂ ਕਰਦੇ। ਉਹਦੇ ਬਾਵਜੂਦ ਨੌਜਵਾਨਾਂ ਦਾ, ਪੰਜਾਬ ਦੇ ਨੌਜਵਾਨਾਂ ਦਾ, ਮੁਲਕ ਭਰ ਦੇ ਨੌਜਵਾਨਾਂ ਦਾ ਉੱਥੇ ਪਹੁੰਚਣਾ ਇਸ ਗੱਲ ਵੱਲ ਨੂੰ ਇਸ਼ਾਰਾ ਹੈ ਕਿ ਉਹ ਮੌਜੂਦਾ ਢਾਂਚਾ, ਮੌਜੂਦਾ ਸਿਸਟਮ, ਰਵਾਇਤੀ ਪਾਰਟੀਆਂ, ਉਹਨਾਂ ਦੇ ਵੱਲੋਂ ਖੇਡੀ ਜਾ ਰਹੀ ਹਿੰਦੂ ਮੁਸਲਿਮ ਦੀ ਗੰਦੀ ਖੇਡ, ਇਸ ਸਭ ਕਾਸੇ ਤੋਂ ਜਿਹੜਾ ਜੀ ਉਹ ਨਿਰਾਸ਼ ਨੇ। ਪਰ ਇਹ ਨਿਰਾਸ਼ ਹੋ ਕੇ ਘਰਾਂ ਦੇ ਵਿੱਚ ਬੈਠਣ ਵਾਲੇ ਲੋਕ ਨਹੀਂ, ਬਲਕਿ ਉਹ ਇਸ ਕਰਕੇ ਜਿਹੜਾ ਜੀ ਉਹ ਤੁਰੇ ਹੋਏ ਨੇ ਕਿ ਸ਼ਾਇਦ ਹੋ ਸਕਦਾ ਕਿ ਇਸ ਪਾਸਿਓਂ ਕਿਤੇ ਕੋਈ ਚਾਨਣ ਦੀ ਚਿਣਗ ਜਿਹੜੀ ਉਹ ਦਿਸੇ, ਜਿਹੜੀ ਕਿ ਚਿਣਗ ਇੱਕ ਸਿਰਫ ਬੇਗੂਸਰਾਏ ਤੱਕ ਸੀਮਤ ਨਾ ਹੋ ਕੇ ਸੂਬੇ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਜਿਹੜਾ ਜੀ ਉਹ ਫੈਲੇ। ਹੁਣ ਕਿੰਨਾ ਕੁ ਇਹ ਸਕਸੈਸ ਹੁੰਦੇ ਆ, ਇਹ ਜਿਹੜੀ ਜੀ ਉਹ ਬਾਅਦ ਵਾਲੀ ਗੱਲ ਹੈ, ਪਰ ਇਹਨਾਂ ਦੇ ਹੌਸਲੇ ਦੀ ਜਿਹੜੀ ਹੈ ਜੀ ਉਹ ਦਾਦ ਜ਼ਰੂਰ
ਦੇਣੀ ਬਣਦੀ ਆ, ਜਿਹੜੇ ਕਿ ਡਾਈਨਿੰਗ ਟੇਬਲ ਦੇ ਉੱਤੇ ਬੈਠ ਕੇ ਸਿਰਫ ਗੱਲਾਂ ਕਰਨ ਵਾਲੇ ਲੋਕ ਨਹੀਂ, ਬਲਕਿ ਇੰਨੀ ਗਰਮੀ ਦੇ ਵਿੱਚ ਗਲੀਓ ਗਲੀ ਜਿਹੜਾ ਐਡੀ ਦੂਰ ਜਾ ਕੇ ਨਿਕਲੇ ਹੋਏ ਨੇ, ਉਹ ਵੀ ਪੱਲਿਓਂ ਪੈਸੇ ਖਰਚੇ। ਬਿਲਕੁਲ, ਇਹ ਸਾਰੇ ਮੇਰੇ ਤੇ ਖਿਆਲ ਵਿੱਚ ਇੰਡੀਆ ਦੇ ਵਿੱਚ ਇਹੋ ਜਿਹੀ ਲਹਿਰ ਉੱਠਣੀ ਚਾਹੀਦੀ ਆ। ਤੇ ਅੱਗੇ ਗੱਲ ਕਰਦੇ ਹਾਂ ਜੀ ਕਿ ਬਹੁਤ ਸਾਰੀਆਂ ਕੰਟਰੀਆਂ ਆ ਜਿੱਥੇ ਪੜ੍ਹੇ ਲਿਖਿਆਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ, ਕੋਈ ਵਕੀਲ ਹੁੰਦਾ, ਕੋਈ ਟੀਚਰ ਹੁੰਦਾ, ਕੋਈ ਪ੍ਰੋਫੈਸਰ ਹੁੰਦਾ। ਪਰ ਭਾਰਤ ਇੱਕ ਐਸਾ ਦੇਸ਼ ਆ ਜਿੱਥੇ ਇਹਨਾਂ ਚੀਜ਼ਾਂ ਦੀ ਗਿਣਤੀ ਬੜੀ ਘੱਟ ਆ, ਅਤੇ ਪਰ ਜਾਤ ਪਾਤ ਦੇ ਨਾਂ ਦੇ ਉੱਤੇ ਅਤੇ ਜਾਂ ਹੋਰ ਧਰਮ ਦੇ ਨਾਂ ਦੇ ਉੱਤੇ ਜਿਹੜਾ ਪੱਤਾ ਖੇਡਣ ਦੀ ਆਦਤ ਆ। ਤਾਂ ਹੁਣ ਇਸੇ ਤਰ੍ਹਾਂ ਭਾਜਪਾ ਨੇ ਵੀ ਇੱਕ ਹਿੰਦੂ ਪੱਤਾ ਖੇਡਿਆ, ਸਾਧਵੀ ਨੂੰ ਟਿਕਟ ਦਿੱਤੀ ਹੈ। ਇੱਕ ਪਾਸੇ ਤਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਉਹ ਤੁਸੀਂ ਕਹਿ ਲਓ ਕਿ ਚਾਰੇ ਪੈਰ ਚੁੱਕ ਕੇ ਉਹ ਮਗਰ ਪਏ ਹੋਏ ਆ ਨਵਜੋਤ ਸਿੰਘ ਸਿੱਧੂ ਦੇ। ਉਹਨੇ ਉੱਥੇ ਮੁਸਲਿਮ ਭਾਈਚਾਰੇ ਨੂੰ ਜਿਹੜਾ ਦੀ ਉਹ ਇਕੱਠੇ ਹੋਣ ਦੀ ਗੱਲ ਕਿਉਂ ਕਹੀ? ਕੋਈ ਵੀ ਜਿਹੜਾ ਦੀ ਉਹ ਕਹਿੰਦਾ ਉਹ ਗਲਤ ਹੈ ਜੇ ਕੋਈ ਧਰਮ ਦੇ ਨਾਂ ਦੇ ਉੱਤੇ ਜਿਹੜੀਆਂ ਦੀ ਵੋਟਾਂ ਦੀ ਗੱਲ ਕਰਦਾ। ਪਰ ਉਹਦੇ ਬਾਵਜੂਦ ਜੇ ਤੁਸੀਂ ਦੇਖੋ ਤਾਂ ਇੱਕ ਜਿਹੜੀ ਵੱਡਾ ਪੱਤਾ ਖੇਡਣ ਦੀ ਤਾਕ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ, ਉਹ ਹਿੰਦੂਤਵ ਦਾ ਪੱਤਾ ਹੈ। ਲੋਕ ਸਭਾ ਚੋਣਾਂ ਦੇ ਵਿੱਚ ਮਾਲੇਗਾਂਵ ਬੰਬ ਧਮਾਕੇ ਦੀ ਮੁਲਜ਼ਮ ਜਿਹੜੀ ਪ੍ਰਿਗਿਆ ਠਾਕਰ ਹੈ, ਉਹਨੂੰ ਭੋਪਾਲ ਤੋਂ ਕਾਂਗਰਸ ਦੇ ਸਿਆਸਤਦਾਨ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੇ ਖਿਲਾਫ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੀ। ਸਾਧਵੀ ਪ੍ਰਿਗਿਆ ਜ਼ਮਾਨਤ ਤੇ ਹੈ। ਅਦਾਲਤ ਨੇ ਉਹਨੂੰ 2008 ਮਾਮਲੇ ਦੇ ਵਿੱਚ ਮਕੋਕਾ ਤੋਂ ਬਰੀ ਕਰਤਾ ਸੀਗਾ, ਪਰ ਬਾਕੀ ਅਪਰਾਧਿਕ ਧਾਰਾਵਾਂ ਦੇ ਹੇਠ ਉਹਦੇ ਉੱਤੇ ਕੇਸ ਚੱਲ ਰਿਹਾ। ਭਾਜਪਾ 48 ਸਾਲਾ ਜਿਹੜੀ ਇਹ ਭਗਵਾਂ ਕਾਰਕੁਨ ਹੈ, ਉਹਨੂੰ ਮੈਦਾਨ ਦੇ ਵਿੱਚ ਉਤਾਰ ਕੇ ਕਾਂਗਰਸ ਨੂੰ ਮੋਦੀ ਤੇ ਸ਼ਾਹ ਵਾਂਗੂ ਜਿਹੜਾ ਜੀ ਉਹ ਘੇਰਨਾ ਇੱਥੋਂ ਇਸ ਏਰੀਏ ਦੇ ਵਿੱਚੋਂ ਚਾਹੁੰਦੀ ਹੈ। ਭਾਜਪਾ ਮੁਖੀ ਅਮਿਤ ਸ਼ਾਹ ਨੇ ਉੜੀਸਾ ਦੇ ਵਿੱਚ ਚੋਣ ਰੈਲੀ ਦੇ ਦੌਰਾਨ ਦਿਗਵਿਜੇ ਸਿੰਘ ਨੂੰ ਭਗਵਾਂ ਦਹਿਸ਼ਤ ਦਾ ਜਨਮਦਾਤਾ ਦੱਸਿਆ, ਔਰ ਉਹਨੇ ਕਿਹਾ ਕਿ ਭਾਜਪਾ ਨੇ ਪ੍ਰਿਗਿਆ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਇਸ ਮਾਮਲੇ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਲਿਜਾਣ ਦਾ ਫੈਸਲਾ ਕੀਤਾ। ਇੱਕ ਪਾਸੇ ਜਿਹੜੀਆਂ ਸ਼ਿਕਾਇਤਾਂ ਹੋ ਰਹੀਆਂ ਨੇ ਨਵਜੋਤ ਸਿੱਧੂ ਦੀਆਂ, ਦੂਜੇ ਪਾਸੇ ਜਿਹੜੇ ਦੀ ਪ੍ਰਧਾਨ ਉਹਨਾਂ ਦੇ ਇਹ ਬੋਲ ਰਿਹਾ ਕਿ ਹਿੰਦੂ ਦਹਿਸ਼ਤ ਤੇ ਭਗਵਾਂ ਦਹਿਸ਼ਤ ਦੀ ਗੱਲ ਕਰਕੇ ਕਾਂਗਰਸ ਭਾਰਤ ਨੂੰ ਬਦਨਾਮ ਕਰ ਰਹੀ ਹੈ। ਔਰ ਸਮਝੌਤਾ ਐਕਸਪੈਕਟ ਧਮਾਕੇ ਦੇ ਵਿੱਚ ਸ਼ਾਮਲ ਸਵਾਮੀ ਅਸੀਮਾਨੰਦ ਸਣੇ ਬਾਕੀ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਬਰੀ ਹੋਣ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਾਂਗਰਸ ਤੇ ਹੱਲਾ ਬੋਲਦਿਆਂ ਕਿਹਾ ਕਿ ਭੋਪਾਲ ਦੇ ਲੋਕ ਦਿਗਵਿਜੇ ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਸਜ਼ਾ ਜਿਹੜੀ ਜੀ ਉਹ ਦੇਣਗੇ। ਕਿੰਨਾ ਕਿ ਇਹ ਪੱਤਾ ਜਿਹੜਾ ਜੀ ਉਹ ਸਫਲ ਹੁੰਦਾ ਹੈ ਉਹ ਬਾਅਦ ਵਾਲੀ ਗੱਲ ਹੈ, ਪਰ ਹਿੰਦੂਤਵ ਵਿਰੋਧੀ ਚਿਹਰਾ ਜਿਹਨੂੰ ਦੱਸਿਆ ਜਾ ਰਿਹਾ ਦਿਗਵਿਜੇ ਹੋਰਾਂ ਨੂੰ, ਉਹਨਾਂ ਦੇ ਖਿਲਾਫ ਜਿਹੜਾ ਇੱਕ ਹਿੰਦੂਤਵ ਦਾ ਮੇਨ ਚਿਹਰਾ ਆ ਉਹਨੂੰ ਉਤਾਰਨਾ, ਇਹ ਜਿਹੜੀ ਸਟ੍ਰੈਟਜੀ ਹੈ ਇਹ ਹਿੰਦੂ ਪੱਤਾ ਖੇਡਣ ਵਾਲੀ ਜਿਹੜੀ ਜੀ ਉਹ ਸਟ੍ਰੈਟਜੀ ਹੈ। ਹਿੰਦੂ ਪੱਤਾ ਨਹੀਂ, ਹਿੰਦੂਤਵ ਦਾ ਜਿਹੜਾ ਜੀ ਉਹ ਪੱਤਾ ਉਹ ਖੇਡਣ ਵਾਲੀ ਸਟ੍ਰੈਟਜੀ ਜਿਹੜੀ ਹੈ ਉਹ ਜਾਪ ਰਹੀ ਹੈ ਭਾਜਪਾ ਦੀ। ਕਿੰਨੀ ਸਫਲ ਹੁੰਦੀ ਹੈ ਜੀ ਇਹ ਅਸਲ ਦੇ ਵਿੱਚ ਨਤੀਜਿਆਂ ਨੇ ਦੱਸਣਾ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।